ਸਾਨੂੰ ਕਹਿਣਾ ਕਿਸੇ ਨੇ ਕਹੀ, ਜਦੋਂ ਹਾਲਾਤ ਹੀ ਇੰਨੇ ਖਰਾਬ ਹੋ ਗਏ, ਖਬਰਾਂ ਸੁਣਦੀਆਂ ਫਲਾਣੇ ਦੀ ਇਸ ਤਰ੍ਹਾਂ ਔਰਤਾਂ ਦੀ ਤੋਹੀਨ ਕੀਤੀ, ਬੰਦੇ ਮਾਰਤੇ, ਘਰ ਸਾੜਤੇ, ਇਹ ਹੋ ਗਿਆ ਉਹ ਹੋ ਗਿਆ। ਇਹ ਜਿਹੜਾ ਨਾ ਸਿਲਸਿਲਾ ਮਾਰ ਮਰਾਉਣ ਦਾ ਹੋ ਗਿਆ, ਪਤਾ ਨਹੀਂ ਮੁਸਲਮਾਨਾਂ ਨੇ ਕੋਈ ਸਿੱਖਾਂ ਦੇ ਮਾਰੇ ਹੋਣਗੇ ਜਾਂ ਸਿੱਖਾਂ ਨੇ ਮੁਸਲਮਾਨਾਂ ਦੇ ਬੰਦੇ ਮਾਰੇ ਹੋਣਗੇ। ਇਹਦੀ ਵਜ੍ਹਾ ਤੋਂ ਫਿਰ ਨਾ ਪਹਿਲੇ ਅਸੀਂ ਜਿੰਨਾ ਕੁ ਸੁਣਿਆ ਹੈ ਉਹ ਇਹ ਸੀ ਕਿ ਪਹਿਲੋਂ ਇਹ ਜਿਹੜਾ ਮਾਰ ਵਾੜ ਕਤਲੋ ਕਾਰ ਤੇ ਜੋ ਵੀ ਸਿਲਸਿਲਾ ਸ਼ੁਰੂ ਹੋਇਆ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਇਸ ਤਰ੍ਹਾਂ ਹੀ ਕੋਈ ਆਏ ਗਏ ਤੋਂ ਗੱਲਾਂ ਸੁਣਨ ਲੱਗ ਪੈਣੀਆਂ ਜੀ, ਉਹ ਬਲਵੇ ਹੋ ਰਹੇ ਆ ਜੀ, ਫਲਾਣੇ ਗਾਉਂ 'ਤੇ ਹਮਲਾ ਹੋਇਆ ਜੀ, ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਲੜਾਈ ਹੋ ਰਹੀ ਆ ਜੀ, ਸਾਡੇ ਤੱਕ ਇਹ ਗੱਲਾਂ ਪਹੁੰਚੀਆਂ ਰਹੀਆਂ। ਮੈਂ ਖੁਦ ਅੱਖਾਂ ਨਾਲ ਇਲੈਕਸ਼ਨ ਦੇਖਿਆ, ਉੱਥੇ ਸਾਡੇ ਗਾਉਂ ਦੇ ਕਿਸੇ ਬੰਦੇ ਨੇ ਕਾਂਗਰਸ ਨੂੰ ਇੱਕ ਵੋਟ ਵੀ ਨਹੀਂ ਦਿੱਤਾ। ਅਸੀਂ ਤਾਂ ਬੈਠੇ ਸੀ ਆਰਾਮ ਨਾਲ, ਖਤਰਾਤ ਤੇ ਮੰਡਲਾ ਰਹੇ ਸੀ ਕਿਉਂਕਿ ਹਮਲੇ ਹੋ ਰਹੇ ਸੀ, ਸਿੱਖ ਹਿੰਦੂ ਮੁਸਲਮਾਨਾਂ ਦੀਆਂ ਗਾਵਾਂ 'ਤੇ ਹਮਲੇ ਕਰ ਰਹੇ ਸੀ, ਸਭ ਕੁਝ ਹੋ ਰਿਹਾ ਸੀ। ਜਾਂ ਇੱਥੇ ਫੁੱਲ ਲਾਉਣ ਵਾਲੇ ਹੁੰਦੇ ਸੀ ਉਸ ਦੌਰ 'ਚ, ਜਾਂ ਕੋਕੇ ਜਾਂ ਇਹੋ ਜਿਹੀਆਂ ਔਰਤਾਂ ਟੰਡੀਆਂ ਟੁੰਡੀਆਂ, ਅਤੇ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਦੇਣੀਆਂ। ਕੋਈ ਮਾੜੀ ਮੋਟੀ ਚੀਜ਼ ਜਿਹੜੀ ਹੋਈ ਉਹ ਦਿਓ। ਲੋਕਾਂ ਨੂੰ ਕਹਿ ਦਿੱਤਾ ਮੇਰੇ ਵਾਲਿਦ ਨੇ, ਮੋਚੀ ਨੂੰ ਬੁਲਾਓ, ਬੁਲਾ ਕੇ ਤੇ ਜੁੱਤੀਆਂ ਹੁੰਦੀਆਂ ਸੀ ਚਮੜੇ ਦੀਆਂ, ਉਹਨਾਂ ਦੇ ਨੀਚੇ ਵਾਲਾ ਤਲਾ ਫਾੜ ਕੇ ਨਾ ਅਤੇ ਉਹਨਾਂ ਨੂੰ ਕੁੱਟ ਕੇ ਚੌੜੇ ਕਰਕੇ ਤੇ ਵਿੱਚ ਦੇ ਲਓ, ਅਤੇ ਜੇ ਉਹ ਸਿਲਾਈ ਕਰਦੇ ਮੋਚੀ ਉਸ ਤਰ੍ਹਾਂ ਹੀ, ਜੇ ਬਚ ਗਏ ਚਲੀਆਂ ਜਾਣਗੀਆਂ ਉਹ ਵੀ, ਅਤੇ ਜੇ ਮਰ ਗਏ ਤਾਂ ਉਹ ਵੀ ਦਫਾ ਹੋਣਗੀਆਂ ਨਾਲ। ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਨਾਜ਼ਰੀਨ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਾਰਟੀਸ਼ਨ ਵੇਲੇ, ਵੰਡ ਵੇਲੇ, ਸੰਨ 47 ਦੇ ਵੇਲੇ ਦੀਆਂ ਉਹਨਾਂ ਕਹਾਣੀਆਂ ਨੂੰ ਜਮ੍ਹਾਂ ਕਰੀਏ ਅਤੇ ਉਹ ਕਹਾਣੀਆਂ ਤੁਹਾਡੇ ਤੱਕ ਸਾਂਝੀਆਂ ਕਰੀਏ। ਤਾਰੀਖ ਕਿਤਾਬਾਂ 'ਚ ਲਿਖੀ ਵੀ ਲੱਭ ਜਾਂਦੀ ਹੈ, ਪਰ ਜਿਹੜੇ ਚਸ਼ਮਦੀਦ ਗਵਾਹ ਹੁੰਦੇ ਨੇ ਜਿਨ੍ਹਾਂ ਨੇ ਉਸ ਤਾਰੀਖ ਨੂੰ ਜਾਂ ਉਸ ਖਾਸ ਮੌਕੇ ਨੂੰ ਆਪਣੀ ਅੱਖਾਂ ਨਾਲ ਵੇਖਿਆ ਹੋਵੇ, ਉਹ ਜ਼ਿਆਦਾ ਮੁਅਤਬਰ ਅਤੇ ਜ਼ਿਆਦਾ ਆਥੈਂਟਿਕ ਹੁੰਦਾ ਹੈਗਾ। ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੰਡ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਹਾਣੀਆਂ ਇਕੱਠੀਆਂ ਕਰ ਸਕੀਏ, ਤਾਂ ਕਿ ਜਿੰਨਾ ਚਿਰ ਬਜ਼ੁਰਗ ਸਾਡੇ ਵਡਕੇ ਸਾਡੇ ਨਾਲ ਨੇ, ਅਸੀਂ ਇਸ ਤਾਰੀਖ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਅਸੀਂ ਇਸ ਵੇਲੇ ਚੱਕ ਨੰਬਰ 32 ਗਾਫਬੇ, ਜ਼ਿਲ੍ਹਾ ਫੈਸਲਾਬਾਦ, ਪਾਕਿਸਤਾਨ 'ਚ ਮੌਜੂਦ ਹਾਂ, ਅਤੇ ਸਾਡੇ ਨਾਲ ਮਾਸਟਰ ਸਾਹਿਬ ਮੌਜੂਦ ਨੇ। ਅਸੀਂ ਮਾਸਟਰ ਸਾਹਿਬ ਨਾਲ ਗੱਲ ਕਰਾਂਗੇ ਅਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਵਰਹਿਮਤੁल्लाह ਵਬਰਕਾਤੁਹ। ਮਾਸਟਰ ਸਾਹਿਬ, ਆਪਣਾ ਪੂਰਾ ਨਾਮ ਕੀ ਹੈਗਾ? ਮੇਰਾ ਨਾਂ ਜੀ ਨਜ਼ੀਰ ਅਹਿਮਦ ਹੈ। ਮੇਰੇ ਬਾਪ ਦਾ ਨਾਮ ਰੋਸ਼ਨਦੀਨ। ਅਸੀਂ ਅਰਾਈ ਬਰਾਦਰੀ ਨਾਲ ਸਾਡਾ ਤਲਕ ਆ। ਅਸੀਂ ਪਾਰਟੀਸ਼ਨ ਤੋਂ ਪਹਿਲੇ ਸਾਡੇ ਪਿੰਡ ਦਾ ਸਾਡੇ ਗਾਉਂ ਦਾ ਨਾਂ ਜਿਹੜਾ ਹੈ ਉਹ ਬੂਹ ਆ। ਗਾਉਂ ਦਾ ਨਾਮ ਬੂਹ? ਸਾਡੇ ਗਾਉਂ ਦਾ ਨਾਮ ਬੂਹ ਆ, ਜਿਹੜਾ ਹਰੀ ਕੇ ਪੱਤਣ ਦਰਿਆ ਸਤਲੁਜ ਬਿਆਸ ਦਾ ਜਿੱਥੇ ਸੰਗਮ ਆ ਨਾ, ਉਹਦੇ ਨਿਚਲੀ ਤਰਫ ਉੱਥੇ ਦਰਿਆ ਦੇ ਕਿਨਾਰੇ, ਸਤਲੁਜ ਬਿਆਸ ਦੇ ਕਿਨਾਰੇ 'ਤੇ ਸਾਡਾ ਗਾਉਂ ਆ। ਅਤੇ ਇਹਦੀ ਤਹਿਸੀਲ ਕਿਹੜੀ ਸੀ? ਸਾਡੀ ਤਹਿਸੀਲ ਕਸੂਰ ਸੀ। ਅਤੇ ਜ਼ਿਲ੍ਹਾ ਸਾਡਾ ਲਾਹੌਰ। ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਅਤੇ ਥਾਣਾ ਪੱਟੀ। ਅੱਛਾ, ਹਾਂਜੀ। ਅਤੇ ਇਹਦੇ ਅਗਰ ਅਸੀਂ ਇਹਦੇ ਮੁਹੱਲੇ ਵਕੂਅ ਦੀ ਗੱਲ ਕਰੀਏ, ਇਹਦੇ ਚਾਰੇ ਗੁੱਠਾਂ 'ਤੇ ਕਿਹੜੇ ਕਿਹੜੇ ਪਿੰਡ ਸੀ? ਅੱਛਾ, ਮੁਹੱਲੇ ਵਕੂਅ ਦੀ ਬਾਤ ਅਗਰ ਪੁੱਛਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਲੱਗਦਾ ਸੀ। ਇਹਦੇ ਸਾਡੇ ਗਾਉਂ ਦੇ ਤਕਰੀਬਨ ਸ਼ਰਕੀ ਤਰਫ ਜਿਹੜੇ ਗਾਉਂ ਸੀ ਨਾ, ਉਹ ਸਾਰੇ ਸਿੱਖਾਂ ਦੇ ਗਾਉਂ ਸੀ। ਅਤੇ ਉਹਨਾਂ ਦੇ ਨਾਮ ਵੀ ਮੈਂ ਕੁਛ ਬਤਾ ਸਕਦਾ ਹਾਂ। ਜੌਣੇ ਕੀ, ਮਰਾਣੇ ਕੀ, ਬੁਰਜ, ਗੁੱਦੇ, ਇਹ ਸੀ। ਇਹਦੇ ਦਰਿਆ ਦੇ ਕਿਨਾਰੇ 'ਤੇ ਜਿਹੜਾ ਗਾਉਂ ਸੀ ਉਹ ਹਰੀਕੇ ਸੀ। ਉਹਦੇ ਵਿੱਚ ਮੁਸਲਮਾਨ ਵੀ ਰਹਿੰਦੇ ਸੀ ਅਤੇ ਸਿੱਖ ਵੀ ਰਹਿੰਦੇ ਸੀ, ਸ਼ਾਇਦ ਹਿੰਦੂ ਵੀ ਹੋਣ। ਉੱਥੇ ਉਸ ਵਕਤ ਉਸ ਗਾਉਂ 'ਚ ਮਿਡਲ ਸਕੂਲ ਹੁੰਦਾ ਸੀ, ਅਤੇ
ਦੂਸਰੀ ਪੱਟੀ ਵਾਲੀ ਸਾਈਡ 'ਤੇ ਇਹ ਹਰੀਕੇ ਰੋਡ ਲਾਹੌਰ ਤੋਂ ਹਰੀਕੇ ਤੱਕ ਜਾਂਦੀ ਸੀ। ਸਹੀ। ਹਰੀਕੇ ਪੱਤਣ ਸੀ, ਉੱਥੇ ਬੇੜੀ ਪੈਂਦੀ ਸੀ। ਬੇੜੀ ਦੇ ਜ਼ਰੀਏ ਲੋਕ ਇੱਧਰ ਉੱਧਰ ਨਾ ਜਾਂਦੇ ਹੁੰਦੇ ਸੀ। ਅਗਲੇ ਪਾਸੇ ਆਪਣਾ ਜ਼ਿਲ੍ਹਾ ਲੱਗਦਾ ਸੀ ਜਲੰਧਰ, ਅਤੇ ਉਹਦੇ ਨਾਲ ਕੁਛ ਹੈ ਸੀ ਆਪਣੇ ਰਿਆਸਤ ਫਰੀਦਕੋਟ, ਰਿਆਸਤ ਸੁਲਤਾਨਪੁਰ, ਇਹ ਰਿਆਸਤਾਂ ਸੀ ਅੱਗੇ। ਉਸ ਤੋਂ ਅੱਗੇ ਇੱਕ ਸ਼ਹਿਰ ਲਖਨਊ ਸੀ। ਲਖਨਊ ਤੱਕ ਟ੍ਰੇਨ ਜਿਹੜੀ ਆ ਆਪਣੇ ਫਿਰੋਜ਼ਪੁਰ ਨੂੰ ਅਤੇ ਜਲੰਧਰ ਨੂੰ ਬੁਲਾਉਂਦੀ ਸੀ। ਅੱਛਾ, ਮੈਨੂੰ ਇਹ ਦੱਸਣਾ ਕਿ ਜਿਹੜਾ ਬੂ ਤੁਹਾਡਾ ਪਿੰਡ ਸੀ ਜੀ, ਉਹਦਾ ਰਸਤਾ ਕਿਵੇਂ ਸੀ, ਉਹਦੀ ਇੰਟਰਸਟ ਕਿਵੇਂ ਸੀ, ਕਿੱਦਾਂ ਰਸਤਾ ਕਿਹੜਾ ਲੱਗਦਾ ਸੀ? ਸੜਕਾਂ ਉਹ ਜਿਹੜੀ ਹਰੀਕੇ ਰੋਡ ਸੀ ਨਾ ਜੀ, ਉਹ ਬੂਹ ਦੀ ਜ਼ਮੀਨਾਂ ਦੇ ਵਿੱਚੋਂ ਦੀ ਜਾਂਦੀ ਸੀ ਅਤੇ ਅੱਗੇ ਹਰੀਕੇ ਆਉਂਦਾ ਸੀ। ਸਹੀ। ਪੱਕੀ ਸੜਕ ਸੀ ਉਹ। ਪੱਕੀ ਸੜਕ। ਅਤੇ ਬਾਕੀ ਜਿਹੜੀਆਂ ਸੜਕ ਨੂੰ ਰਾਬਤਾ ਸੜਕਾਂ ਸੀ ਸਾਡੇ ਪਿੰਡੋਂ, ਉਹ ਤਾਂ ਕੱਚੀਆਂ ਸੀ, ਥੋੜ੍ਹੀ ਉਹ ਕੱਚੀਆਂ ਸੜਕਾਂ ਸੀ। ਅੱਛਾ, ਪਿੰਡ ਕਿਵੇਂ ਦਾ ਸੀ? ਪਿੰਡ ਦੇ ਵਿੱਚ ਅਗਰ ਅਸੀਂ ਪਿੰਡ ਦੀ ਜ਼ਮੀਨ ਦੀ ਗੱਲ ਕਰ ਲਈਏ ਜਾਂ ਪਿੰਡ ਦੇ ਆਬਾਦੀ ਦੀ ਗੱਲ ਕਰ ਲਈਏ, ਅਗਰ ਜ਼ਮੀਨ ਦੀ ਗੱਲ ਕਰੀਏ ਤਾਂ ਕਿੰਨੇ ਉਹਨੂੰ ਮੋਗੇ ਲੱਗਦੇ ਸੀ? ਕਾਸ਼ਤਕਾਰੀ ਉੱਥੇ ਕਿਵੇਂ ਹੁੰਦੀ ਸੀ? ਸਾਡਾ ਪਿੰਡ ਜਿਹੜਾ ਹੈ ਨਾ ਜੀ, ਉਹਨੂੰ ਉਹ ਮਾਝਾ ਉਸ ਏਰੀਏ ਨੂੰ ਕਹਿੰਦੇ ਸੀ। ਮਾਝੇ 'ਚ ਸਾਡਾ ਪਿੰਡ ਮੌਜੂਦ ਸੀ, ਜਿਹਦੇ ਵਿੱਚ ਸਿੱਖਾਂ ਦੇ ਗਾঁव ਕਸਰਤ ਨਾਲ ਸੀ ਅਤੇ ਸਾਡਾ ਮੁਸਲਮਾਨਾਂ ਦਾ ਇੱਕੋ ਹੀ ਗਾँव ਸੀ। ਸਹੀ। ਗਾँव ਦੀ ਆਬਾਦੀ ਅੱਛੀ ਸੀ, 7 ਨੰਬਰਦਾਰ ਸੀ ਸਾਡੇ ਗਾँव ਦੇ। ਗਾँव ਕਾਫੀ ਬੜਾ ਸੀ, ਆਬਾਦੀ ਸਹੀ ਸੀ, ਅਤੇ ਬਾਕੀ ਸਾਰੇ ਟੋਟਲ ਮੁਸਲਮਾਨ ਹੀ ਉੱਥੇ ਰਹਿੰਦੇ ਸੀ। ਆਪਣੇ ਪਿੰਡ 'ਚ ਟੋਟਲ ਮੁਸਲਮਾਨ? ਕੋਈ ਸਿੱਖ ਕੋਈ ਵੀ ਨਹੀਂ ਸੀ, ਇੱਕ ਵੀ ਨਹੀਂ ਸੀ, ਇੱਕ ਘਰ ਵੀ ਨਹੀਂ, ਸਿਰਫ ਇੱਕ ਹਿੰਦੂ ਦੀ ਦੁਕਾਨ ਸੀ, ਹੋਰ ਕੁਛ ਵੀ ਨਹੀਂ ਸੀ। ਦੁਕਾਨ ਸੀ, ਕਰਿਆਨੇ ਦੀ ਦੁਕਾਨ ਸੀ। ਉਦੋਂ ਹੁੰਦਾ ਸੀ ਕਿ ਦੁਕਾਨਾਂ ਵੀ ਜਿਹੜੀਆਂ ਹੁੰਦੀਆਂ ਸੀ ਨਾ ਗਾਵਾਂ ਦੇ ਵਿੱਚ, ਉਹਨਾਂ ਦੁਕਾਨਾਂ ਤੋਂ ਤੁਹਾਨੂੰ ਜਲੇਬੀਆਂ ਮਿਲ ਸਕਦੀਆਂ ਸੀ, ਜਿਹਨੂੰ ਉਦੋਂ ਜਲੇਬ ਕਹਿੰਦੇ ਹੁੰਦੇ ਸੀ, ਜਾਂ ਖਜੂਰਾਂ ਮਿਲ ਸਕਦੀਆਂ ਸੀ, ਹੋਰ ਕੋਈ ਸ਼ੈ ਨਹੀਂ ਖਾਣ ਵਾਲੀ। ਸਹੀ। ਤੇ ਮਾਸਟਰ ਸਾਹਿਬ ਇਹ ਦੱਸੋ ਕਿ ਜਿਹੜੇ ਨਾਲ ਦੇ ਪਿੰਡ ਸੀ ਜੀ, ਉਹਨਾਂ 'ਚ ਅਕਸਰੀਅਤ ਜਿਹੜੀਆਂ ਦੂਸਰੀ ਸਿੱਖ ਹਿੰਦੂ ਸੀ, ਉਹ ਸੀ ਅਕਸਰੀਅਤ? ਜਿਹੜੇ ਨਾਲ ਦੇ ਪਿੰਡ ਸੀ, ਇਹਦੇ ਤੋਂ ਹਟ ਕੇ ਇੱਕ ਮਤਲਬ ਆ ਕਿ ਸਾਡੇ ਦਾਏਂ ਹੱਥ, ਯਾਨੀ ਉਹ ਦਰਿਆ, ਉਹ ਵੀ ਦਰਿਆ ਦੇ ਕਿਨਾਰੇ ਸਤਲੁਜ ਬਿਆਸ ਦੇ 'ਚ। ਅਤੇ ਮੈਂ ਛੋਟਿਆਂ ਹੁੰਦਿਆਂ ਨਾ ਨਿੱਕੀ ਜਿਹੀ ਕਿਤਾਬਾਂ, ਛੋਟੀ ਛੋਟੀ ਕਿਤਾਬ ਕਿਸੇ 'ਚ ਇਹ ਦਰਿਆ ਦਾ ਨਾਂ ਅੱਗੇ ਦਰਿਆਏ ਗਾਗਰਾ ਰੱਖਿਆ ਗਿਆ ਸੀ। ਦਰਿਆਏ ਗਾਗਰਾ ਕਹਿੰਦੇ ਸੀ ਅੱਗੇ ਇਹਨੂੰ, ਅਤੇ ਸਤਲੁਜ ਬਿਆਸ ਤੇ ਉੱਪਰ ਹੀ ਸੀ ਨਾ, ਹਰੀਕੇ ਤੋਂ ਉੱਤੇ ਹੀ ਇਹਨਾਂ ਦਾ ਸੰਗਮ ਸੀ, ਉੱਥੇ ਆ ਕੇ ਮਿਲਦੇ ਸੀ। ਇਹ ਜੇ ਜਲੰਧਰ ਸਾਈਡ ਤੋਂ ਆਉਂਦੇ ਸੀ ਦਰਿਆ ਦੋਵੇਂ। ਅੱਛਾ, ਜਿਹੜੇ ਆਪਣੇ ਪਿੰਡ ਦੇ ਲੋਕ ਸੀ ਉਹਨਾਂ ਦਾ ਜ਼ਰੀਆ ਮੁਆਸ਼ ਕੀ ਸੀ? ਆਪਣਾ ਗੁਜ਼ਰ ਬਸਰ ਕਿਵੇਂ ਕਰਦੇ ਸੀ? ਅਕਸਰੀਅਤ ਜਿਹੜੀ ਸੀ ਉਹਨਾਂ ਦਾ ਜ਼ਰੀਆ ਮੁਆਸ਼ ਖੇਤੀਬਾੜੀ ਸੀ। ਠੀਕ ਹੈ। ਤੇ ਕਿੰਨੇ ਕੁ ਮੋਗੇ ਲੱਗਦੇ ਸੀ ਸਾਨੂੰ? ਸ਼ਰਾਬ ਕਰਨ ਲਈ ਇੱਕੋ ਹੀ ਮੋਗਾ ਲੱਗਦਾ ਸੀ, ਇੱਕੋ ਹੀ ਮੋਗਾ, ਔਰ ਹੈ ਵੀ ਉਹ ਐਂਡ 'ਤੇ ਸੀ, ਅਖੀਰ 'ਤੇ ਟੇਲ 'ਤੇ। ਅੱਛਾ। ਉਹ ਆਉਂਦਾ ਵੀ ਸਿੱਖਾਂ ਦੇ ਪਿੰਡਾਂ ਦੇ ਵਿੱਚੋਂ ਦੀ ਸੀ। ਝਗੜਾ ਹੈ ਨਹੀਂ, ਉਹ ਜੀ ਅਸੀਂ ਅਕਸਰ ਇਹ ਹੋਇਆ ਕਿ ਉਹ ਸਾਡਾ ਆਪਣੇ ਰਿਵਾਇਤ 'ਚ ਹੀ ਬੰਨ੍ਹ ਲਾ ਲੈਂਦੇ ਸੀ, ਅਤੇ ਸਾਡੇ ਵੇਲੇ ਪਾਣੀ ਮੁਸ਼ਕਿਲ ਤਮਾਮ ਆਉਂਦਾ ਸੀ, ਨਹੀਂ ਆਉਂਦਾ ਹੁੰਦਾ ਸੀ। ਉਹ ਇੱਕ ਦਫਾ ਹੋਇਆ ਇਹ ਕਿ ਇਹ ਜ਼ਿਲ੍ਹਾ ਜਲੰਧਰ ਦੇ ਵਿੱਚ ਉਹ ਸਾਡਾ ਜਿਹੜੇ ਆਪਣੇ ਹੁੰਦੇ ਆ ਨਾ ਨਹਿਰਾਂ ਦੇ ਬੰਗਲੇ, ਉੱਥੇ ਫਿਰ ਕੰਮ ਸ਼ਾਮ ਹੁੰਦਾ ਹੈ ਨਾ, ਪਿੰਡ ਗਾँव ਵਾਲੇ ਕਾਸ਼ਤਕਾਰਾਂ ਨੂੰ, ਜ਼ਿਮੀਂਦਾਰਾਂ ਨੂੰ, ਉੱਥੇ ਜ਼ਿਲ੍ਹੇਦਾਰ ਹੁੰਦਾ ਆ, ਪਟਵਾਰੀ ਇਹੋ ਜਿਹੇ ਹੁੰਦੇ ਆ। ਅਤੇ ਉਹ ਫਿਰ ਉਹ ਕੰਮ ਗਿਆ ਸੀ ਸਾਡਾ ਬੰਦਾ ਇੱਕ, ਉਹਦਾ ਨਾਂ ਕਰੀਮ ਸੀ। ਉਦੋਂ ਜ਼ਰੀਆ ਜਿਹੜਾ ਹੁੰਦਾ ਸੀ ਬਾਰਬਰਦਾਰੀ ਦਾ, ਉਹ ਘੋੜੀ ਹੁੰਦਾ ਸੀ, ਘੋੜਾ ਹੁੰਦਾ ਸੀ, ਹੋਰ ਕੋਈ ਜ਼ਰੀਆ ਨਹੀਂ ਸੀ ਹੁੰਦਾ। ਅਤੇ ਜਾਂ ਗਧਾ ਲਾ ਲਓ, ਬਸ ਇਹ ਜ਼ਰੀਆ ਸੀ। ਆਉਣ ਜਾਣ ਵੀ ਘੋੜੀਆਂ 'ਤੇ, ਹੋਰ ਕੋਈ ਸਮਾਨ ਲਿਆਉਣਾ ਉਹ ਵੀ ਘੋੜੀਆਂ 'ਤੇ, ਬਾਹਰੋਂ ਚਾਰਾ ਲਿਆਉਣਾ ਉਹ ਵੀ ਘੋੜੀਆਂ 'ਤੇ। ਉਦੋਂ ਘੋੜੀਆਂ 'ਤੇ ਇਹ ਸਿਲਸਿਲਾ ਸਾਰਾ ਚੱਲਦਾ ਸੀ। ਉਹ ਉੱਥੇ ਕੰਮ ਗਿਆ ਸੀ, ਉਹ ਤੋਂ ਵਾਪਸ ਆ ਰਿਹਾ, ਅੱਗੇ ਆਇਆ ਅਤੇ ਉਹਨਾਂ ਨੇ ਨਾ ਜੀ 4 ਆਦਮੀ ਸੀ ਉਹ, ਅਤੇ ਸਿੱਖ ਜਿਨ੍ਹਾਂ ਨੇ ਨਾ ਬੰਨ੍ਹ ਲਾਇਆ ਰਜਵਾਏ ਦੇ ਵਿੱਚ। ਉਹਨੇ ਵੇਖ ਲਿਆ, ਉਹ ਵੇਖ ਕੇ ਅਤੇ ਉਹਨੇ ਘੋੜੀ ਹੋਰ ਤੇਜ਼ ਦੜਾਈ। ਉਹਨੇ ਨਹੀਂ ਉਹਨਾਂ ਨਾਲ ਗੱਲਬਾਤ ਕੀਤੀ। ਪਿੰਡ ਆਇਆ, ਪਿੰਡ ਆ ਕੇ ਉਹਨੇ ਨਾ ਜੀ ਨਕਾਰਾ ਉਹਨੂੰ ਕਹਿੰਦੇ ਆ, ਉਹ ਵਜਾ ਦਿੱਤਾ। ਉਹਦਾ ਮਤਲਬ ਇਹ ਸੀ ਕਿ ਉਹ ਹੁੰਦਾ ਸੀ, ਲੋਕਾਂ ਨੂੰ ਇਹ ਪਤਾ ਹੁੰਦਾ ਸੀ ਕਿ ਇਹ ਨਕਾਰਾ ਵੱਜਿਆ, ਕੋਈ ਵਜ੍ਹਾ ਹੈ, ਕੋਈ ਸਬੱਬ ਆ, ਕੋਈ ਜ਼ਰੂਰਤ ਹੋਊਗੀ।
ਉਹ ਫਿਰ ਸਾਰੇ ਬੰਦੇ ਚੌਧਰੀ ਜਿਹੜੇ ਸੀ ਨਾ ਇੱਕ ਜਗ੍ਹਾ 'ਤੇ ਇਕੱਠੇ ਹੁੰਦੇ ਸੀ, ਆਂਦੇ ਵੀ ਕੀ ਹੋਇਆ, ਪੁੱਛਿਆ ਉਹਨੂੰ, ਉਹਨੇ ਕਿਹਾ ਵੀ ਸਿੱਖਾਂ ਨੇ ਨਾ ਜੌਣੇ ਕਿ ਵਾਲਿਆਂ ਨੇ ਆਪਣਾ ਰਜਵਾਏ ਦੇ ਵਿੱਚ ਬੰਨ੍ਹ ਲਾਇਆ ਹੋਇਆ। ਚਲੋ ਵੀ ਠੀਕ ਹੈ, ਸਲਾਹ ਬਣ ਗਈ। ਜਵਾਨ ਜਿਹੜੇ ਮੁੰਡੇ ਸੀ ਉਹ ਘੋੜੀਆਂ 'ਤੇ ਚੜ੍ਹੇ ਅਤੇ ਘੋੜੀਆਂ ਦੜਾ ਲਈਆਂ। ਬਿਲਕੁਲ ਉਹ ਪਿੰਡ ਦੇ ਨਾਲ ਹੀ ਬੰਨ੍ਹ ਉਹਨਾਂ ਨੇ ਲਾਇਆ ਸੀ। ਉਹ ਰਜਵਾਇਆ ਤਕਰੀਬਨ ਗਾਉਂ ਦੇ ਵਿੱਚੋਂ ਦੀ ਸ਼ਾਇਦ ਆਉਂਦਾ ਸੀ ਜਾਂ ਨਾਲ ਦੀ ਆਉਂਦਾ ਸੀ। 4 ਆਦਮੀ ਜਿਹੜੇ ਉੱਥੇ ਬੈਠੇ ਸੀ, ਉਹ 3 ਤੇ ਦੌੜ ਗਏ ਅਤੇ ਇੱਕ ਜਿਹੜਾ ਸੀ ਉਹ ਫੜ ਲਿਆ। ਉਹਨਾਂ ਨੂੰ ਫੜ ਲਿਆ ਉੱਥੇ, ਪਿੱਛੋਂ ਫਿਰ ਬੰਦੇ ਹੋਰ ਵੀ ਪਹੁੰਚ ਗਏ। ਅਲਹਮਦੁਲਿਲਾ ਸਾਡੇ ਗਾਉਂ ਦੇ ਲੋਕ ਜਿਹੜੇ ਆ ਬੜੇ ਦਲੇਰ ਅਤੇ ਬਹੁਤ ਬਹਾਦਰ ਸੀ। ਫਿਰ ਰਹਿੰਦੇ ਅਤੇ ਮਾਸ਼ਾ ਅੱਲਾ ਸਿੱਖਾਂ 'ਚ ਵੀ ਇਹ ਵੀ ਮਾਸ਼ਾ ਅੱਲਾ ਚੰਗੇ ਹੁੰਦੇ ਸੀ, ਲੜਾਕੇ। ਅਤੇ ਇੱਕ ਬੰਦਾ ਫੜ ਲਿਆ ਉੱਥੇ, ਬਸ ਫਿਰ ਉਹਨੂੰ ਉੱਥੇ ਕੁੱਟਿਆ ਮਾਰਿਆ। ਉਹਨਾਂ ਕੋਸ਼ਿਸ਼ ਬੜੀ ਕੀਤੀ, ਬਾਹਰ ਜਿੰਨੇ ਵੀ ਬੁਰਜ ਗੁੱਦੇ ਸਾਰੇ ਇਕੱਠੀ ਕਰਨ ਨੂੰ ਬਰਾਦਰੀ ਆਪਦੀ। ਅਤੇ ਵੀ ਗੱਲ ਕੀ ਹੋਈ, ਆਹ ਜੀ ਅਸੀਂ ਬੰਨ੍ਹ ਲਾਇਆ ਸੀ ਅਤੇ ਉਹ ਬੂਹ ਵਾਲਿਆਂ ਨੇ ਆ ਕੇ ਤੇ ਫੜ ਲਿਆ ਅਤੇ ਬੰਦਾ ਸਾਡਾ ਫੜ ਲਿਆ, ਛੱਡ ਦਿਓ, ਮਾਰਦੇ ਕੁੱਟਦੇ ਬੜਾ ਹੈ ਅਤੇ ਸਾਡੀ ਮਦਦ ਕਰੋ। ਉਹਨਾਂ ਨੇ ਕਿਹਾ ਬੂਹ ਵਾਲਿਆ ਅਤੇ ਅਸੀਂ ਨਹੀਂ ਜੀ ਉੱਥੇ ਜਾਣਾ। ਕੋਈ ਬੰਦਾ ਨਹੀਂ ਆਇਆ ਉੱਥੇ। ਫਿਰ ਰਮਜ਼ਾਨ ਦਾ ਮਹੀਨਾ ਸੀ, ਰੋਜ਼ੇ ਸੀ, ਸਾਰੀ ਜਿਹੜੀ ਸੀ ਪਿੰਡੋਂ ਗਈ। ਜਿਹੜੇ ਮੁੰਡੇ ਉੱਥੇ ਸੀ ਜਾਂ ਜਿਹੜੇ ਹੋਰ ਵੀ ਇਕੱਠੇ ਹੋ ਗਏ, ਉਹ ਫਿਰ ਉੱਥੇ ਸਹਿਰੀ ਕੀਤੀ, ਉੱਥੇ ਰੋਜ਼ੇ ਰੱਖੇ, ਉਹਨੂੰ ਰੋਜ਼ਾ ਵੀ ਰਖਾਇਆ। ਠੀਕ ਹੈ, ਹਕੀਕਤ ਬਿਲਕੁਲ ਸਹੀ ਬਾਤ ਹੈ, ਇੱਕ ਜ਼ਰਾ ਬਰਾਬਰ ਵੀ ਇਹਦੀ ਸ਼ੱਕ ਨਹੀਂ। ਉਹਨੂੰ ਰੋਜ਼ਾ ਰਖਾਇਆ। ਸੁਬਾਹ ਫਿਰ ਉਹ ਪਰਚਾ ਪੁਰਚਾ ਵੀ ਦਿੱਤਾ। ਉਸ ਤੋਂ ਬਾਅਦ ਫਿਰ ਉਹ ਪਾਰਟੀਸ਼ਨ ਹੋ ਗਈ ਅਤੇ ਅਸੀਂ ਆਪਦੇ ਘਰ ਅਤੇ ਉਹ ਆਪਦੇ ਘਰ। ਅੱਛਾ, ਮੈਨੂੰ ਇਹ ਦੱਸਣਾ ਕਿ ਉਸ ਵੇਲੇ ਤੁਹਾਡੀ ਕਿੰਨੀ ਏਜ ਸੀ, ਤੁਹਾਡੀ ਡੇਟ ਆਫ ਬਰਥ ਕੀ? ਮੇਰੀ ਮੈਂ ਹੁਣ ਸਹੀ ਨਹੀਂ ਦੱਸ ਸਕਦਾ, ਲੇਕਿਨ 9 ਸਾਲ 9-10 ਸਾਲ ਹੋ ਗਏ। ਹਾਂਜੀ ਹਾਂਜੀ। ਮੇਰੇ ਵਾਲਦ ਨੇ ਇੱਧਰ ਆ ਕੇ ਨਾ ਜੀ ਮੇਰੀ ਉਮਰ ਜਿਹੜੀ ਉਹ ਲਿਖਾਈ ਹੈ ਜ਼ਬਾਨੀ, ਕਿਉਂਕਿ ਉਦੋਂ ਕੋਈ ਸਰਟੀਫਿਕੇਟ ਨਹੀਂ ਸੀ ਹੈਗਾ। ਮੈਂ ਤੀਸਰੀ ਜਮਾਤ 'ਚ ਪੜ੍ਹਦਾ ਸੀ। ਅੱਛਾ, ਤੁਸੀਂ ਉੱਥੇ ਪੜ੍ਹਦੇ ਵੀ ਸੀ? ਹਾਂਜੀ, ਉਦੋਂ ਮੈਂ ਪੜ੍ਹਦਾ ਸੀ। ਉੱਥੇ ਜਿਹੜਾ ਸਕੂਲ ਸੀ, ਜਿੱਥੇ ਤੁਸੀਂ ਮਦਰਸੇ ਜਾਂ ਸਕੂਲ ਜਿੱਥੇ ਵੀ ਜਾਂਦੇ ਸੀ ਜੀ, ਅਤੇ ਉੱਥੇ ਕਿੰਨੀ ਕੁ ਤਾਦਾਦ ਸੀ ਬੱਚਿਆਂ ਦੀ? ਸਕੂਲ ਸਾਡੇ ਪਿੰਡ ਇੱਕੋ ਹੀ ਸਕੂਲ ਸੀ, ਪ੍ਰਾਇਮਰੀ ਸਕੂਲ ਸੀ। ਅਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਮੇਰਾ ਤਾਂ ਖਿਆਲ ਤੁਹਾਨੂੰ ਨਹੀਂ ਪਤਾ ਹੋਣਾ, ਉਦੋਂ ਪ੍ਰਾਇਮਰੀ 4 ਜਮਾਤਾਂ ਦੀ ਹੁੰਦੀ ਸੀ। ਨਹੀਂ, ਮੈਨੂੰ ਨਹੀਂ ਸੀ ਪਤਾ। ਤੁਹਾਨੂੰ ਨਹੀਂ? ਪ੍ਰਾਇਮਰੀ 4 ਜਮਾਤਾਂ ਦੀ ਹੁੰਦੀ ਸੀ ਅਤੇ ਉਹ ਗਾਉਂ ਦੇ ਤਕਰੀਬਨ ਦਰਮਿਆਨ ਜੇ ਅਸੀਂ ਐਵੇਂ ਕਿਵੇਂ ਜਾਏ ਕਰ ਸਕੂਲ ਸੀ। ਉਦੋਂ ਕਿਹੜੇ ਸਕੂਲ ਹੁੰਦੇ ਸੀ? ਅਤੇ ਪ੍ਰਾਇਮਰੀ ਸਕੂਲ ਸੀ ਉਦੋਂ ਸਾਡੇ, ਮੈਂ ਉਹਦੇ 'ਚ ਪੜ੍ਹਦਾ ਹੁੰਦਾ ਸੀ। ਅਤੇ ਮੇਰੇ ਤੋਂ ਜ਼ਿਆਦਾ ਉਮਰ ਦੇ ਜਿਹੜੇ ਸੀ, ਉਹ ਸਭਰਾ ਇੱਕ ਗਾਉਂ, ਉਸ ਤੋਂ ਅੱਗੇ ਉਹ ਵੀ ਦਰਿਆ ਦੇ ਕਿਨਾਰੇ 'ਤੇ ਆ, ਕਿਰਤੋਵਾਲ ਸੰਨ ਦੇ ਵਿੱਚ ਇੱਕ ਗਾਉਂ ਆਉਂਦਾ ਅਤੇ ਉਹ ਅੱਗੋਂ ਫਿਰ ਉਹ ਸਭਰਾ ਆਉਂਦਾ। ਸਭਰਾ ਜਿਹੜਾ ਹੈ ਉਹ ਸਿੱਖਾਂ ਦਾ ਪਿੰਡ ਸੀ ਅਤੇ ਉਹਦੇ ਵਿੱਚ 13 ਪੱਤੀਆਂ ਅਤੇ 14ਵੀਂ ਚੌਕੀ ਵਿੱਚ ਸਭਰਾਵਾਂ ਦੇ ਜੱਗਿਆ ਅਤੇ ਤੁਰ ਪਰਦੇਸ ਗਿਓ ਬੂਹਾ ਵੱਜਿਆ। ਆਈ ਸਮਝ? ਅਤੇ ਸਾਡਾ ਜਿਹੜਾ ਇਲੈਕਸ਼ਨ ਹੋਇਆ ਹੈ ਨਾ ਮੁਸਲਿਮ ਲੀਗ ਅਤੇ ਕਾਂਗਰਸ ਦਾ, ਸਾਡਾ ਜਿਹੜਾ ਉਹ ਸਾਡਾ ਪੋਲਿੰਗ ਸਟੇਸ਼ਨ ਸਭਰਾ ਸੀ। ਸਭਰਾ ਪੋਲਿੰਗ ਸਟੇਸ਼ਨ? ਪੋਲਿੰਗ ਸਟੇਸ਼ਨ ਸਾਡਾ ਸਭਰਾ ਸੀ। ਅਤੇ ਸਾਡਾ ਉਮੀਦਵਾਰ ਜਿਹੜਾ ਮੁਸਲਿਮ ਲੀਗ ਵੱਲੋਂ ਸੀ ਨਾ, ਉਹ ਸੀ ਮੀਆਂ ਇਫਤਖਾਰ ਅਹਿਮਦ, ਭਗਵਾਨਪੁਰੇ ਦਾ ਸੀ ਉਹ, ਲਾਹੌਰ ਦਾ। ਹਾਂਜੀ। ਅਤੇ ਉੱਥੇ ਹੀ ਅਸੀਂ ਉਹ ਇਲੈਕਸ਼ਨ ਜਿਹੜਾ, ਮੈਂ ਖੁਦ ਇਲੈਕਸ਼ਨ 'ਤੇ ਗਿਆ, ਮੈਂ ਖੁਦ ਅੱਖਾਂ ਨਾਲ ਇਲੈਕਸ਼ਨ ਦੇਖਿਆ। ਉੱਥੇ ਸਾਡੇ ਗਾਉਂ ਦੇ ਕਿਸੇ ਬੰਦੇ ਨੇ ਕਾਂਗਰਸ ਨੂੰ ਇੱਕ ਵੋਟ ਵੀ ਨਹੀਂ ਦਿੱਤਾ। ਗੱਡੀਆਂ ਆਈਆਂ ਸੀ ਲੇਕਿਨ ਉਸ ਤਰ੍ਹਾਂ ਖਾਲੀ। ਮੈਂ ਤੁਹਾਨੂੰ ਇਹੀ ਪੁੱਛਣਾ ਚਾਹ ਰਿਹਾ ਸੀ ਕਿ ਇਲੈਕਸ਼ਨ ਦੀ ਮੁਹਿੰਮ ਕਿਵੇਂ ਚੱਲੀ ਉੱਥੇ? ਕਾਂਗਰਸ ਦਾ ਜਿਹੜਾ ਸੀ ਬੰਦਾ ਖੜਾ, ਉਹਦਾ ਇੰਤਖਾਬੀ ਨਿਸ਼ਾਨ ਤੁਹਾਨੂੰ ਸ਼ਾਇਦ ਯਾਦ ਹੋਵੇ, ਮੁਸਲਿਮ ਲੀਗ ਦਾ ਕੀ ਸੀ, ਕਾਂਗਰਸ ਦਾ ਕੀ ਸੀ? ਨਾ, ਇੰਤਖਾਬੀ ਨਿਸ਼ਾਨ ਦਾ ਕੋਈ ਪਤਾ ਨਹੀਂ। ਅਤੇ ਉਹ ਵੱਲ ਇਹ ਹੈ ਕਿ ਸਾਨੂੰ ਇੰਨਾ ਕੁ ਪਤਾ ਹੈ ਕਿ ਅਸੀਂ ਨਾਅਰੇ ਜ਼ਰੂਰ ਲਾਇਆ ਸੀ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਦੀ ਭਿਣਕ ਪੈ ਗਈ ਸੀ ਤੁਹਾਡੇ ਤੱਕ? ਪਿੰਡ ਤੱਕ ਗੱਲ ਪਹੁੰਚ ਗਈ ਸੀ ਪਾਕਿਸਤਾਨ ਬਣਨਾ? ਬਿਲਕੁਲ ਬਣਨਾ। ਅੱਛਾ। ਹਾਂ, ਇਹ ਤਾਂ ਸਾਡੇ ਪਿੰਡ ਤੱਕ ਕੋਈ ਗੱਲ ਪਹੁੰਚ ਚੁੱਕੀ ਸੀ, ਸਭ ਕੁਝ ਹੋ ਚੁੱਕਾ। ਅੱਛਾ, ਮੈਨੂੰ ਥੋੜ੍ਹਾ ਜਿਹਾ ਸਮਝਾਇਓ ਕਿ ਜ਼ਿਲ੍ਹਾ ਚੂੰਕਿ ਲਾਹੌਰ ਸੀ, ਤਹਿਸੀਲ ਕਸੂਰ ਸੀ। ਹਾਂਜੀ। ਅਤੇ ਫਿਰ ਇਹ ਤਾਂ ਆਲਰੇਡੀ ਇੱਧਰ ਸੀ, ਪਾਕਿਸਤਾਨ ਸੀ। ਅਤੇ ਇਹ ਫਿਰ ਤੁਹਾਨੂੰ ਕਿੱਦਾਂ ਉੱਠਣਾ ਪਿਆ? ਸਾਨੂੰ ਜੀ ਉੱਠਣਾ ਪਿਆ ਸੀ, ਅਸੀਂ ਤਾਂ ਬੈਠੇ ਸੀ ਆਰਾਮ ਨਾਲ, ਖਤਰਾਤ 'ਤੇ ਮੰਡਲਾ ਰਹੇ ਸੀ
ਕਿਉਂਕਿ ਹਮਲੇ ਹੋ ਰਹੇ ਸੀ, ਸਿੱਖ ਹਿੰਦੂ ਮੁਸਲਮਾਨਾਂ ਦੀਆਂ ਗਾਵਾਂ 'ਤੇ ਹਮਲੇ ਕਰ ਰਹੇ ਸੀ, ਸਭ ਕੁਝ ਹੋ ਰਿਹਾ ਸੀ। ਅਤੇ ਸਾਡੇ ਵੀ ਇਮਕਾਨ ਸੀ ਕਿ ਹਮਲੇ ਹੁੰਦੇ, ਲੇਕਿਨ ਸਾਡੇ ਮਿਲਟਰੀ ਜਿਹੜੀ ਆ ਨਾ, ਸਾਡੀ ਆਰਮੀ, ਉਹ ਹਰੀਕੇ ਇਸ ਤੋਂ ਕੁਛ ਚਿਰ ਪਹਿਲਾਂ ਨਾ ਹਰੀਕੇ ਪੱਤਨ ਜਿਹੜਾ ਉੱਥੇ ਜਾ ਕੇ ਬੈਠੀ ਸੀ, ਕਿਉਂਕਿ ਜਦੋਂ ਬਾਉਂਡਰੀ ਲਾਈਨ ਬਣੀ ਹੈ ਨਾ ਪਹਿਲੀ, ਜੀ ਜੀ, ਅਤੇ ਉਦੋਂ ਸਾਡਾ ਗਾਉਂ ਜਿਹੜਾ ਸੀ ਉਹ ਪਾਕਿਸਤਾਨ 'ਚ ਸੀ। ਸਮਝ ਆਈ ਆ? ਉਦੋਂ ਸਾਡਾ ਗਾਉਂ ਪਾਕਿਸਤਾਨ ਸੀ। ਇਹ ਸਾਰੇ ਜੋ ਜਿੰਨਾ ਵੀ ਸਾਡਾ ਯਾਨੀ ਉਹ ਥਾਣਾ ਪੱਟੀ ਸੀ ਨਾ, ਉਹ ਪਾਕਿਸਤਾਨ ਸੀ। ਇਹ 3 ਥਾਣੇ ਜਿਹੜੇ ਆ ਨਾ ਆਪਣੇ ਤਹਿਸੀਲ ਕਸੂਰ ਦੇ, ਉਹ ਬਾਅਦ ਜਦੋਂ ਦੂਸਰੀ ਬਾਉਂਡਰੀ ਲਾਈਨ ਬਣੀ ਆ, ਲਾਰਡ ਮਾਊਂਟ ਬੀਟਨ ਵਗੈਰਾ ਜਿਹੜਾ ਇਹਨਾਂ ਦੇ ਆਪਣੇ ਨਹਿਰੂ ਨੇ ਅਤੇ ਗਾਂਧੀ ਨੇ ਉੱਥੇ ਪੜ੍ਹਦੇ ਰਹੇ ਸੀ ਬਰਤਾਨੀਆ ਜਾ ਕੇ, ਉਹਨਾਂ ਦੇ ਨਾਲ ਕੋਈ ਗੱਲਬਾਤ ਕਰਕੇ ਆਪਦਾ ਜੋ ਵੀ ਆ ਪਹਿਲੀ ਬਾਉਂਡਰੀ ਲਾਈਨ ਖਤਮ ਕਰਵਾਈ। ਇਹ ਫਿਰ ਨਵੀਂ ਬਾਉਂਡਰੀ ਲਾਈਨ ਬਣੀ ਸੀ। ਉਹਦੀ ਵਜ੍ਹਾ ਤੋਂ ਸਾਡਾ ਫਿਰ ਗਾਉਂ ਜਿਹੜਾ ਤਹਿਸੀਲ ਕਸੂਰ ਜਿਹੜੀ ਸੀ ਨਾ, ਉਹਦੇ 3 ਥਾਣੇ ਜਿਹੜੇ ਸੀ ਉਹ ਇੰਡੀਆ 'ਚ ਚਲੇ ਗਏ। ਹਾਂਜੀ, ਇਨਕਲੂਡਿੰਗ ਤੁਹਾਡਾ ਪੱਟੀ। ਹਾਂਜੀ, ਪੱਟੀ ਥਾਣਾ ਸੀ ਨਾ, ਇੱਕ ਥਾਣਾ ਪੱਟੀ ਸੀ, ਇੱਕ ਬਲਟੋਆ ਸੀ, ਇੱਕ ਪਤਾ ਨਹੀਂ ਹੋਰ ਕੋਈ 3 ਥਾਣੇ ਸੀ, ਉਹ ਇੰਡੀਆ ਚਲੇ ਗਏ। ਆਈ ਸਮਝ? ਇਸ ਲਈ ਫਿਰ ਤੁਹਾਨੂੰ ਉੱਠਣਾ ਪਿਆ। ਅਤੇ ਉਹ ਇਸ ਬਾਰੇ ਉਹ ਮਿਲਟਰੀ ਵਾਲਿਆਂ ਨੇ ਜੀ ਸਾਨੂੰ, ਆਰਮੀ ਵਾਲਿਆਂ ਨੇ ਕਿਹਾ ਵੀ ਬੂ ਵਾਲਿਓ ਆ ਜਾਓ ਚੌਧਰੀਓ, ਚੱਲੀਏ ਆਪਾਂ, ਤੁਹਾਡਾ ਪਿੰਡ ਹੁਣ ਇੰਡੀਆ ਚਲਾ ਗਿਆ। ਅਤੇ ਅਸੀਂ ਆਖਿਆ ਹੈ ਇਹ ਵੀ ਕਦੀ ਇਸ ਤਰ੍ਹਾਂ ਹੋਇਆ, ਅਸੀਂ ਨਹੀਂ ਜਾਣਾ। ਉਹ ਆ ਗਏ, ਅਸੀਂ ਨਹੀਂ ਆਏ। ਅੱਛਾ, ਤੁਹਾਡੇ ਟੱਬਰ 'ਚ ਜਾਂ ਤੁਹਾਡੇ ਖਾਨਦਾਨ 'ਚ ਕੌਣ ਕੌਣ ਸੀ ਉਸ ਵੇਲੇ? ਮੇਰੇ ਖਾਨਦਾਨ 'ਚ ਜੀ ਮੇਰੇ ਭਾਈ ਸੀ, 2 ਭਾਈ ਸੀ, ਉਹ ਮੇਰੇ ਤੋਂ ਬੜੇ ਸੀ। ਇੱਕ ਦਾ ਨਾਂ ਮੁਹੰਮਦ ਇਸਮਾਈਲ ਸੀ, ਇੱਕ ਦਾ ਨਾਂ ਮੁਹੰਮਦ ਸ਼ਫੀ ਸੀ। ਮੇਰਾ ਵਾਲਦ ਸੀ, ਉਹਦਾ ਨਾਂ ਰੋਸ਼ਨਦੀਨ ਸੀ। ਮੇਰੀ ਵਾਲਦਾ ਸੀ, ਅਤੇ ਬਾਕੀ ਹੋਰ ਮੇਰੀ ਇੱਕ ਭਾਬੀ ਵੀ ਸੀ। ਉਹਦੀ ਸ਼ਾਦੀ ਇੱਥੇ ਫੈਸਲਾ ਲੈਲਪੁਰ 'ਚ ਹੋਈ ਸੀ। ਉਦੋਂ ਪਹਿਲੇ ਲੈਲਪੁਰ ਹੁੰਦਾ ਸੀ। ਅਤੇ ਬਾਕੀ ਇੱਕ ਮੇਰੀ ਸੀ ਭਾਬੀ, ਉਹ ਉੱਥੇ ਆਪਣਾ ਪਿੰਡ ਹੋਇਆ ਸੀ ਕਿਰਤੋਵਾਲ, ਸਾਡੇ ਨਜ਼ਦੀਕ ਮੁਲਕ ਆ, ਉਹਦੀ ਸ਼ਾਦੀ ਹੋਈ ਸੀ। ਅਤੇ ਉਹ ਸੀ ਉੱਥੇ। ਤੁਹਾਡੇ ਕੋਲ ਮਾਲ ਅਸਬਾਬ ਕਿੰਨਾ ਸੀ? ਤੁਹਾਡੇ ਕੋਲ ਕਿੰਨਾ ਕੁ ਮਾਲ ਡੰਗਰ ਸੀ? ਸਾਡੇ ਕੋਲ ਜੀ ਉਸ ਵਕਤ ਮੇਰਾ ਖਿਆਲ 2-3 ਮੱਝਾਂ ਸੀ, ਅਤੇ ਇੱਕ ਜੋਗ ਸੀ ਢੱਗਿਆਂ ਦੀ, ਬੈਲਾਂ ਦੀ, ਅਤੇ ਬਸ ਹੋਰ ਕੁਛ ਛੋਟੀ ਮੋਟੀ। ਵਾਲਦ ਸਾਹਿਬ ਵੀ ਖੇਤੀਬਾੜੀ? ਹਾਂਜੀ, ਖੇਤੀਬਾੜੀ ਕਰਦੇ ਸੀ ਉਹ। ਮੇਰੇ ਵਾਲਦ ਸਾਹਿਬ ਨਾ ਜੀ, ਉਹ ਉਦੋਂ ਅੰਗਰੇਜ਼ੀ ਹਕੂਮਤ ਨੇ ਨਾ ਪੰਚਾਇਤ ਕਮੇਟੀਆਂ ਬਣਾਈਆਂ ਸੀ ਪਿੰਡਾਂ ਦੇ ਵਿੱਚ। ਪੰਚਾਇਤ ਕਮੇਟੀਆਂ ਬਣਾਈਆਂ ਸੀ, 2 ਮੈਂਬਰ ਸੀ ਅਤੇ ਇੱਕ ਸਰਪੰਚ ਹੁੰਦਾ ਸੀ। ਅਤੇ ਉਹ ਬੜੇ ਇਖਤਿਆਰਾਤ ਸੀ। ਉਹ 6 ਮਹੀਨੇ ਕਿਸੇ ਜੁਰਮ ਦੀ ਬਣਾ 'ਤੇ ਉਸ ਬੰਦੇ ਨੂੰ ਸਜ਼ਾ ਵੀ ਦੇ ਦਿੰਦੇ ਸੀ। ਉਹਨਾਂ ਨੂੰ ਇਖਤਿਆਰ ਸੀ। ਅਤੇ ਮੇਰਾ ਵਾਲਦ ਮੈਂਬਰ ਸੀ ਉਸ ਕਮੇਟੀ ਦਾ। ਅਨਪੜ੍ਹ ਸੀ, ਬਿਲਕੁਲ ਚਿੱਟਾ ਅਨਪੜ੍ਹ, ਲੇਕਿਨ ਉਹ ਮੈਂਬਰ ਹੈ ਸੀ। ਅੱਛਾ, ਚੂੰਕਿ ਤੁਹਾਡਾ ਪਿੰਡ ਕਾਫੀ ਬੜਾ ਸੀ, 7 ਨੰਬਰਦਾਰੀਆਂ ਸੀ ਪਿੰਡ ਦੇ ਕੋਲ। ਪਿੰਡ ਦੇ ਵਿੱਚ ਹੋਰ ਕੋਈ ਮਸ਼ਹੂਰ ਚੀਜ਼, ਮਤਲਬ ਜਿਸ ਤਰ੍ਹਾਂ ਅਸੀਂ ਕਹੀਏ ਕੋਈ ਮੇਲਾ ਠੇਲਾ ਜਾਂ ਕੋਈ ਮਸ਼ਹੂਰ ਮਸਜਿਦ ਜਾਂ ਕੋਈ, ਕਿਉਂਕਿ ਚੂੰਕਿ ਉੱਥੇ ਤਾਂ ਸਿੱਖ ਤਾਂ ਮੌਜੂਦ ਨਹੀਂ ਸੀ, ਗੁਰਦੁਆਰੇ ਦਾ ਕਨਸੈਪਟ ਹੀ ਨਹੀਂ ਹੈਗਾ, ਲੇਕਿਨ ਉਸ ਤੋਂ ਇਲਾਵਾ ਪਿੰਡ ਦੀ ਕੋਈ ਮਸ਼ਹੂਰ ਥਾਂ ਜਾਂ ਕੋਈ ਮਸ਼ਹੂਰ ਜਗ੍ਹਾ ਸੀ? ਮਸ਼ਹੂਰ ਜਗ੍ਹਾ ਕੀ ਹੋ ਸਕਦੀ ਹੈ ਉੱਥੇ? ਮਸ਼ਹੂਰ ਜਗ੍ਹਾ ਤਾਂ ਕਿਸੇ ਬਣਾਈ ਨਾ ਜਿਹੜਾ ਹੈ ਸੀ ਨਾ ਜੀ ਆਪਣਾ ਸ਼ਮਾਲੀ ਹਿੰਦੁਸਤਾਨ ਜੀ, ਇਸ ਪਾਸੇ ਤੇ ਅੰਗਰੇਜ਼ਾਂ ਨੇ ਤਵੱਜੋ ਹੀ ਨਹੀਂ ਸੀ ਕੀਤੀ। ਇਸ ਪਾਸੇ ਅੰਗਰੇਜ਼ਾਂ ਨੇ ਤਵੱਜੋ ਹੀ ਨਹੀਂ ਕੀਤੀ। ਜਨੂਬੀ ਹਿੰਦੁਸਤਾਨ ਦੇ ਵਿੱਚ ਸਭ ਕੁਝ ਸੀ, ਸਭ ਕੁਝ, ਕਾਰਖਾਨੇ, ਫੈਕਟਰੀਆਂ, ਜੋ ਵੀ ਆ, ਹਰ ਚੀਜ਼। ਇੱਥੇ ਤਾਂ ਇੱਕਾ ਦੁੱਕਾ ਤੁਸੀਂ ਹੁਣ ਤੱਕ ਵੀ ਵੇਖ ਲਓ ਕਿ ਥੋੜ੍ਹੇ ਜਿਹੇ ਕਾਲਜ ਆ ਜਿਹੜੇ ਉਸ ਦੌਰ ਦੇ ਅੰਗਰੇਜ਼ਾਂ ਨੇ ਬਣਾਏ ਸੀ, ਹੋਰ ਕੁਛ ਵੀ ਨਹੀਂ ਹੈਗਾ। ਹੁਣ ਫੈਸਲਾਬਾਦ ਦੇਖ ਲਓ, ਉਦੋਂ ਲੈਲਪੁਰ ਸੀ ਇਹ, ਉਦੋਂ ਇੱਥੇ ਕੀ ਸੀ? ਕੁਛ ਵੀ ਨਹੀਂ ਸੀ। ਇੱਥੇ ਜਿਹੜਾ ਆਪਣੇ ਕਿੱਥੇ ਉਹ ਨਹਿਰ ਦੇ ਨਾਲ ਹੀ ਖਾਲਸਾ ਕਾਲਜ ਹੈਗਾ। ਇਹਦੀ ਬਿਲਡਿੰਗ ਜਿਹੜੀ ਕੱਚੀ ਸੀ, ਇਹਦੀ ਕੱਚੀ ਕਾਫੀ ਸਾਰੇ ਬਿਲਡਿੰਗ ਸੀ। ਅਤੇ ਉੱਥੇ ਮੈਂ ਸੰਨ 54 'ਚ ਉੱਥੇ ਠਹਿਰਿਆ ਸੀ, ਕਿਉਂਕਿ ਅਸੀਂ ਇਮਤਿਹਾਨ ਦੇਣਾ ਸੀ ਮਿਡਲ ਦਾ, ਸੰਨ 54 ਦਾ। ਅਤੇ ਅਸੀਂ ਕਾਫੀ ਸਾਰੇ ਲੜਕੇ ਜਿਹੜੇ ਆ ਉੱਥੇ ਠਹਿਰੇ ਸੀ। ਅਤੇ ਤਾਰਕਾਬਾਦ ਹਾਈ ਸਕੂਲ ਸਾਡਾ ਸੈਂਟਰ ਸੀ।
ਹਾਂਜੀ ਉੱਥੇ ਅਸੀਂ ਇਮਤਿਹਾਨ ਦਿੱਤਾ 8ਵੀਂ ਜਮਾਤ ਦਾ। ਅੱਛਾ ਮਾਨ ਸਾਹਿਬ ਇਹ ਦੱਸੋ ਕਿ ਜਦੋਂ ਤਕਸੀਮ ਦੀ ਗੱਲ ਹੋ ਰਹੀ ਸੀ, ਕਾਂਗਰਸ ਤੇ ਨੂਨ ਲੀਗ ਦਾ ਕਾਂਗਰਸ ਤੇ ਮੁਸਲਿਮ ਲੀਗ ਦਾ ਇਲੈਕਸ਼ਨ ਵੀ ਹੋਇਆ, ਉਸ ਇਲੈਕਸ਼ਨ 'ਚ ਤੁਸੀਂ ਪਾਕਿਸਤਾਨ ਬਣਨ ਦੇ ਨਾਅਰੇ ਵੀ ਲਾਏ, ਠੀਕ ਹੈ, ਇਹ ਸਭ ਚੀਜ਼ਾਂ ਚੱਲ ਰਹੀਆਂ ਸੀ। ਫਿਰ ਜਦੋਂ ਤੁਹਾਡੇ ਤੱਕ ਇਹ ਗੱਲ ਪਹੁੰਚੀ ਹੈ ਕਿ ਤੁਹਾਨੂੰ ਵੀ ਆਪਣੀ ਥਾਂ ਛੱਡਣੀ ਪੈਣੀ ਹੈ, ਉਸ ਵੇਲੇ ਤੇ ਬੂ ਪਿੰਡ ਤੇ ਵੇਰ ਪਿਆ ਕਿ ਅਸੀਂ ਨਹੀਂ ਛੱਡਣਾ। ਹਾਂਜੀ, ਲੇਕਿਨ ਆਰਮੀ ਵਾਲਿਆਂ ਨੂੰ ਜਵਾਬ ਦਿੱਤਾ ਨਾ ਜੀ, ਅਸੀਂ ਕभी ਅਸੀਂ ਨਹੀਂ ਇੱਥੋਂ ਜਾਣਾ। ਜੀ ਜੀ ਠੀਕ ਹੈ। ਲੇਕਿਨ ਫਿਰ ਇਹ ਉੱਠਣਾ ਕਿਵੇਂ ਪਿਆ? ਉੱਠਣਾ ਇਸ ਤਰ੍ਹਾਂ ਪਿਆ ਵੀ ਹਾਲਾਤ ਜਿਹੜੇ ਆ ਖਰਾਬ ਹੋ ਗਏ। ਸਭ ਤੋਂ ਪਹਿਲੋਂ ਇਹ ਯਾਨੀ ਸੁਣਦੇ ਰਹੇ, ਕੋਈ ਜ਼ਰਾਏ ਤੇ ਕੋਈ ਐਸੇ ਖਾਸ ਹੈ ਹੀ ਨਹੀਂ ਸੀ ਉਦੋਂ, ਆਈ ਸਮਝ। ਅਤੇ ਬਹਰਹਾਲ ਇਸ ਤਰ੍ਹਾਂ ਹੀ ਕੋਈ ਆਏ ਗਏ ਤੋਂ ਗੱਲਾਂ ਸੁਣਨ ਲੱਗ ਪੈਣੀਆਂ ਜੀ, ਉਹ ਬਲਵੇ ਹੋ ਰਹੇ ਆ ਜੀ, ਫਲਾਣੇ ਗਾਉਂ 'ਤੇ ਹਮਲਾ ਹੋਇਆ ਜੀ, ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਲੜਾਈ ਹੋ ਰਹੀ ਆ ਜੀ, ਸਾਡੇ ਤੱਕ ਇਹ ਗੱਲਾਂ ਪਹੁੰਚਦੀਆਂ ਰਹੀਆਂ। ਫਿਰ ਆਖਰਕਾਰ ਸਾਨੂੰ ਇਤਲਾਹ, ਕਿਉਂਕਿ ਇਕੱਠੇ ਹੀ ਰਹਿੰਦੇ ਸੀ ਸਿੱਖ ਹਿੰਦੂ ਅਤੇ ਮੁਸਲਮਾਨ ਇਸ ਏਰੀਏ ਦੇ ਵਿੱਚ ਮਾਝੇ ਦੇ, ਅਤੇ ਉਹ ਸਾਰੇ ਇੱਕ ਦੂਸਰੇ ਦੇ ਨਾਲ ਤਲਕਾਤ ਮੇਲ ਜਲੋਲ ਆਉਂਦੇ ਜਾਂਦੇ। ਮੈਂ ਆਪਦੇ ਵਾਲਦ ਦੇ ਨਾਲ ਘੋੜੀ 'ਤੇ ਆਪਣੇ ਆ ਬੁਰਜ ਗੁੱਦੇ ਇਹਨਾਂ ਪਿੰਡਾਂ ਦੇ ਵਿੱਚ ਜਾਂਦਾ ਰਿਹਾ। ਹਾਂਜੀ ਬਿਲਕੁਲ, ਇੱਕ ਦੂਸਰਿਆਂ ਨਾਲ ਤਲਕਾਤ ਸੀ ਨਾ ਜੀ, ਇੱਕ ਦੂਸਰੇ ਕੋਲ ਆਉਣਾ ਜਾਣਾ, ਸਾਰੀਆਂ ਚੀਜ਼ਾਂ ਲੈਣ ਦੇਣ ਕਰਨਾ। ਬਲਕਿ ਇੱਥੋਂ ਤੱਕ ਸੀ ਕਿ ਇੱਥੇ ਸ਼ਿਕਾਰ ਨਹੀਂ, ਹਿੰਦੂ ਜਾਂ ਸਿੱਖ ਇਹ ਸ਼ਿਕਾਰ ਨਹੀਂ ਕਰਦੇ ਪਰਿੰਦਿਆਂ ਦਾ। ਇੱਥੇ ਆਪਣੇ ਹਿਰਨ ਵੀ ਮਿਲਦਾ ਸੀ ਸ਼ਿਕਾਰ ਕਰਨ ਨੂੰ, ਬਾਕੀ ਮੋਰ ਹੁੰਦੇ ਸੀ, ਤਿੱਤਰ, ਇਹ ਸਾਰੀਆਂ ਚੀਜ਼ਾਂ ਹਿੰਦੂ ਨਹੀਂ ਸੀ ਆਪਦੇ ਏਰੀਏ ਦੇ ਵਿੱਚ ਨਾ ਸ਼ਿਕਾਰ ਸਿੱਖ ਨਹੀਂ ਸੀ ਕਰਨ ਦਿੰਦੇ, ਅਤੇ ਲੇਕਿਨ ਅਸੀਂ ਕਰਦੇ ਸੀ, ਅਲਹਮਦੁਲਿਲਾ ਅਸੀਂ ਕਰਦੇ ਸੀ। ਹਾਂਜੀ ਯਾਨੀ ਇਹੋ ਜਿਹੇ ਅਸੀਂ ਲੋਕ ਸੀ ਅਲਹਮਦੁਲਿਲਾ ਕਿ ਅਸੀਂ ਕਰਦੇ ਸੀ, ਔਰ ਅਸੀਂ ਉਹ ਆਪਦੇ ਏਰੀਏ 'ਚ ਬਾਇਜ਼ਤ ਤਰੀਕੇ ਨਾਲ ਰਹਿੰਦੇ ਸੀ। ਬਲਕਿ ਇੱਥੋਂ ਤੱਕ ਮੇਰੇ ਵਾਲਦ ਨੇ ਇੱਕ ਦਫਾ ਬਾਤ ਸੁਣਾਈ ਕਿ ਅਸੀਂ ਜਵਾਨ ਸੀ, ਅਸੀਂ 20 22 ਸਾਲ ਦੇ, ਅਤੇ ਅਸੀਂ ਸੁਬਾਹ ਸੂਰਜ ਨਿਕਲਿਆ ਸੀ, ਬਸ 6 7 8 9 10 ਦਾ ਟਾਈਮ ਸੀ, ਅਸੀਂ ਮਕਈ ਦੀ ਗੋਡੀ ਕਰ ਰਹੇ ਸੀ, ਅਤੇ ਇੱਧਰੋਂ ਨਾ ਆਪਣਾ ਦਰਿਆ ਨਿਗਾਹ ਕੇ, ਅਤੇ 4 ਸਿੱਖ ਸਭਰਾਵਾਂ ਦੇ ਸੀ, ਉਹ 4 ਮੱਝਾਂ ਦੇ ਉਹਨਾਂ ਦੇ ਅੱਗੇ ਲਾਈਆਂ, ਅਤੇ ਪਿੱਛੇ ਮੱਝਾਂ ਵਾਲੇ ਜਿਹੜੇ ਪਿੱਛੇ ਆਉਣ, ਅਤੇ ਉਹ ਅੱਗੋਂ ਇਹਨਾਂ ਨੂੰ ਮਾਰਨ ਪੈਣ। ਅਤੇ ਉਦੋਂ ਡਾਂਗ ਛੋਟਾ ਹੀ ਹੁੰਦਾ ਸੀ, ਉਹਨਾਂ ਕੋਲ ਡਾਂਗਾ ਸੀ, ਜਾਂ ਅੱਗੇ ਕੋਈ ਕੁਹਾੜੀ ਕੁੜੀ ਜਾਂ ਛਵੀ ਲੱਗੀ ਹੁੰਦੀ ਸੀ, ਇਹੋ ਹੀ ਹਥਿਆਰ ਹੁੰਦੇ ਸੀ। ਉਹ ਅੱਗੋਂ ਇਹਨਾਂ ਨੂੰ ਮਾਰਨ ਪਾਉਣ, ਉਹ ਵਿਚਾਰੇ ਡਰਦੇ ਪਿੱਛੇ ਖੜ੍ਹੇ ਹੋ ਜਾਣ। ਅਤੇ ਸਾਡੇ ਵਾਲਦ ਨੇ ਕਿਹਾ, ਯਾਰ ਕਿਤਨੀ ਬੁਰੀ ਬਾਤ ਆ, ਇਹ ਸਿੱਖ ਹੈਗੇ ਆ, ਅਤੇ ਇਹ ਹੁਣ ਚੋਰੀ ਮੱਝਾਂ ਕੱਢ ਕੇ ਲਿਆਇਆ, ਅਤੇ ਹੁਣ ਅੱਗੋਂ ਉਹਨਾਂ ਨੂੰ ਮਾਰਦੇ ਆ, ਅਤੇ ਉਹ ਵਿਚਾਰੇ ਡਰਦੇ ਪਿਛਾਂਹ ਹੋ ਜਾਂਦੇ ਆ, ਇਹਨਾਂ ਨੂੰ ਫੜ ਲਓ ਜਾਣ ਨਾ। ਅਸੀਂ 4 ਜਣੇ ਅਸੀਂ ਪੈ ਗਏ, ਉਹਨਾਂ ਨੂੰ ਹੌਲੀ ਹੁੰਦੀ ਜਿਹਨਾਂ ਗੋਡੀ ਕਰਦੇ ਆ, ਲੰਮਾ ਉਹਦਾ ਦਸਤਾ ਹੁੰਦਾ, ਅਸੀਂ ਭਜਾ ਲਿਆ, ਇਹਨੂੰ ਅੱਗੇ ਲਾ ਕੇ ਅਤੇ ਭਜਾ ਦਿੱਤੇ ਵੀ ਜਾਓ ਤੁਸੀਂ ਆਪਦੇ ਪਿੰਡ ਨੂੰ। ਮੱਝਾਂ ਜਿਹੜੀਆਂ ਸੀ ਉਹ ਉਹਨਾਂ ਕੋਲ ਲੈ ਕੇ, ਅਤੇ ਜਿਹੜੇ ਪਿੱਛੇ ਮੱਝਾਂ ਵਾਲੇ ਉਹਨੇ ਕਿਹਾ ਵੀ ਆਹ ਲਓ ਆਪਦੀਆਂ ਮੱਝਾਂ ਸੰਭਾਲੋ ਅਤੇ ਜਾਓ ਲੈ ਜਾਓ ਘਰ। ਉਹ ਡਰਦੇ ਫਿਰ ਵੀ ਨਾ ਅੱਗੇ ਆਉਣ, ਫਿਰ ਉਹਨਾਂ ਨੂੰ ਧੱਕੇ ਨਾਲ ਕਿਹਾ ਜਾਓ ਤੁਸੀਂ ਐਡੇ ਕਮਜ਼ੋਰ ਜੇ, ਜਾਓ ਲੈ ਜਾਓ, ਤੁਹਾਡੇ ਲਈ ਹੁਣ ਕੋਈ ਵਹਿੰਦਾ ਨਹੀਂ ਗਾ, ਕੋਈ ਇੱਧਰ ਨਹੀਂ ਆਏਗਾ। ਉਹ ਫਿਰ ਆਪਦੀਆਂ ਮੱਝਾਂ ਲੈ ਗਏ ਵਾਪਸ। ਰਾਤ ਨੂੰ ਫਿਰ ਉਹ ਸਿੱਖ ਪਰੇ ਬਣ ਕੇ ਆ ਗਏ। ਯਾਰ ਸਾਨੂੰ ਮੀਆਂ ਹੀ ਕਹਿੰਦੇ ਹੁੰਦੇ, ਮੀਆਂ ਤੁਸੀਂ, ਅਸੀਂ ਦੇਖੋ ਜੀ ਬੜੀ ਮਿਹਨਤ ਨਾਲ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਤੇ ਅਸੀਂ ਮਾਲ ਲੈ ਕੇ ਆਉਂਦੇ ਹਾਂ, ਅਤੇ ਤੁਸੀਂ ਸਾਡਾ ਮਾਲ ਖੋਹ ਲੈਂਦੇ ਹੋ। ਸਾਡੇ ਗੁਆਂਢੀ ਹੋ, ਨਜ਼ਦੀਕ ਦੇ ਰਹਿਣ ਵਾਲੇ ਹੋ, ਹਮੇਸ਼ਾ ਆਪਾਂ ਇਕੱਠੇ ਰਹਿੰਦੇ ਹਾਂ, ਅਤੇ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ। ਉਹ ਫਿਰ ਸਾਡੇ ਵੱਡਿਆਂ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਜ਼ਿਆਦਤੀ ਨਹੀਂ ਕਰਦੇ, ਅਸੀਂ ਤਾਂ ਇਨਸਾਫ ਦੀ ਬਾਤ ਕਰਦੇ ਹਾਂ, ਜਿਹੜਾ ਮਾਲ ਆ ਉਹਨਾਂ ਨੂੰ ਦਿੱਤਾ, ਹੋਰ ਤੁਹਾਡਾ ਤਾਂ ਕੁਛ ਨਹੀਂ ਲਿਆ। ਇਹੋ ਜੀ ਫਿਰ ਵੀ ਚਲੋ ਠੀਕ ਆ, ਫਿਰ ਤੁਸੀਂ ਆਏ ਹੋ ਨਾ, ਆਪਾਂ ਇਕੱਠੇ ਰਹਿੰਦੇ ਹਾਂ, ਅਤੇ ਇਹ ਹੋ ਸਕਦਾ ਕਿ ਤੁਸੀਂ ਸਾਨੂੰ ਇਹ ਇਜਾਜ਼ਤ ਆ ਕਿ ਰਾਤ ਨੂੰ ਸਾਡੇ ਹਦੂਦ 'ਚੋਂ ਲੰਘ ਸਕਦੇ ਹੋ, ਸੁਬਾਹ ਨੂੰ ਨਹੀਂ ਲੰਘ ਸਕਦੇ। ਫਿਰ ਉਹਨਾਂ ਨਾਲ ਇਹ ਮੁਆਹਦਾ ਹੋਇਆ। ਹਾਂਜੀ। ਅੱਛਾ, ਜਦੋਂ ਪਾਰਟੀਸ਼ਨ ਦੀ ਗੱਲਬਾਤ ਚੱਲੀ, ਜਦੋਂ ਤੁਹਾਨੂੰ ਆਪਣੇ ਘਰ ਖਾਲੀ ਕਰਨ ਦਾ ਕਿਹਾ ਗਿਆ, ਨਹੀਂ ਸਾਨੂੰ ਕਹਿਣਾ ਕਿਸੇ ਨੇ ਕੀ ਸੀ, ਤੁਸੀਂ ਆਪ ਹੀ ਉੱਠਣਾ, ਸਾਨੂੰ ਕਹਿਣਾ ਕਿਸੇ ਨੇ ਕੀ, ਜਦੋਂ ਹਾਲਾਤ ਹੀ ਇੰਨੇ ਖਰਾਬ ਹੋ ਗਏ, ਖਬਰਾਂ ਸੁਣਦੀਆਂ ਫਲਾਣੇ ਦੀ ਇਸ ਤਰ੍ਹਾਂ ਔਰਤਾਂ ਦੀ ਤੋਹੀਨ ਕੀਤੀ, ਬੰਦੇ ਮਾਰਤੇ, ਘਰ ਸਾੜਤੇ, ਇਹ ਹੋ ਗਿਆ ਉਹ ਹੋ ਗਿਆ। ਉਹ ਫਿਰ ਸਾਨੂੰ ਹਾਲਾਤ ਦਾ ਪਤਾ ਲੱਗਿਆ ਵੀ ਇਹ ਹੁਣ ਮਜਬੂਰੀ ਆ, ਅਤੇ ਇੱਕ ਜਾਣਾ ਹੀ ਜਾਣਾ ਇੱਥੋਂ, ਅਤੇ ਚਲੋ ਠੀਕ ਆ, ਜੋ ਅੱਲਾ ਕਰੇ ਅੱਲਾ ਬਿਹਤਰ ਕਰੂਗਾ।
ਫਿਰ ਉਹ ਸਾਡੇ 'ਤੇ ਹਮਲੇ ਹੋਣ ਲੱਗ ਪਏ। ਗਵਾਂਢੀ ਪਿੰਡਾਂ ਵੱਲੋਂ? ਹਾਂ, ਪੁੱਤ ਪੂਰੇ ਜਿੰਨੇ ਵੀ ਕਮਿਊਨਿਟੀ ਸੀ, ਸਿੱਖ ਹਿੰਦੂ ਰਲ ਕੇ ਤੇ ਜੱਥਿਆਂ ਦੀ ਸ਼ਕਲ ਦੇ ਵਿੱਚ ਹਮਲੇ ਹੁੰਦੇ ਸੀ ਸਾਡੇ 'ਤੇ। 2 ਦਫਾ ਬੜੇ ਜ਼ਬਰਦਸਤ ਹਮਲੇ ਹੋਏ ਆ। ਅੱਛਾ ਮਾਸਟਰ ਸੁਣਨ ਨੂੰ ਇਹ ਮਿਲਦਾ ਕਿ ਅਕਸਰ ਔਰ ਬੇਸ਼ਤਰ ਅਸੀਂ ਤਾਂ ਇਹ ਸੁਣਦੇ ਜਿੰਨੀਆਂ ਵੀ ਅਸੀਂ ਪਾਰਟੀਸ਼ਨ ਸਟੋਰੀਜ਼ ਕੀਤੀਆਂ ਨੇ ਕਿ ਸਿੱਖਾਂ ਦਾ ਮੁਸਲਮਾਨਾਂ ਦੇ ਨਾਲ ਪਿਆਰ ਬਹੁਤ ਸੀ, ਮੋਹ ਪਿਆਰ ਸੀ, ਇਕੱਠੇ ਰਹਿੰਦੇ ਸੀ। ਤੁਹਾਨੂੰ ਦੱਸਿਆ ਕਿ ਪਹਿਲੇ ਪਿਆਰ ਸੀ, ਆਉਣ ਜਾਣ ਸੀ, ਮੇਲ ਗੇਲ ਸਭ ਕੁਝ। ਲੇਕਿਨ ਉਸ ਥੋੜੇ ਜਿਹੇ ਅਰਸੇ ਦੇ ਵਿੱਚ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਜਾਨ ਹੀ ਲੈ ਲੈਣਾ, ਚਲੋ ਮਾਲ ਤੇ ਖੋਹ ਲਿਆ ਸਮਝ ਆਉਂਦੀ ਹੈ, ਲੇਕਿਨ ਜਾਨ ਲੈ ਲੈਣਾ ਇਹ ਸਾਰਾ ਕਿਵੇਂ ਹੋ ਗਿਆ? ਇਹ ਸੁਣਿਆ ਹੈ, ਸੁਣਦੇ ਸਾਂ ਤਾਰਾ ਸਿੰਘ ਕੋਈ ਹੈ, ਯਾਨੀ ਉਹਦੀ ਵਜ੍ਹਾ ਤੋਂ ਇਹ ਜਿਹੜਾ ਹੈ ਨਾ ਸਿਲਸਿਲਾ ਮਾਰ ਮਰਾਉਣ ਦਾ ਹੋ ਗਿਆ। ਪਤਾ ਨਹੀਂ ਮੁਸਲਮਾਨਾਂ ਨੇ ਕੋਈ ਸਿੱਖਾਂ ਦੇ ਮਾਰੇ ਹੋਣਗੇ ਜਾਂ ਸਿੱਖਾਂ ਨੇ ਮੁਸਲਮਾਨਾਂ ਦੇ ਬੰਦੇ ਮਾਰੇ ਹੋਣਗੇ। ਇਹਦੀ ਵਜ੍ਹਾ ਤੋਂ ਫਿਰ ਨਾ ਪਹਿਲੇ ਅਸੀਂ ਜਿੰਨਾ ਕੁ ਸੁਣਿਆ ਹੈ ਉਹ ਇਹ ਸੀ ਕਿ ਪਹਿਲੋਂ ਇਹ ਜਿਹੜਾ ਮਾਰਵਾੜ ਕਤਲੋਕਾਰ ਤੇ ਜੋ ਵੀ ਸਿਲਸਿਲਾ ਸ਼ੁਰੂ ਹੋਇਆ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਅੰਮ੍ਰਿਤਸਰ ਚੋਂ ਤਾਰਾ ਸਿੰਘ ਦੀ? ਹਾਂ, ਅੰਮ੍ਰਿਤਸਰ ਚੋਂ ਸ਼ੁਰੂ ਹੋਇਆ ਅਤੇ ਉਹ ਫਿਰ ਸ਼ਹਿਰ ਚੋਂ ਨਿਕਲਦੀ ਸਾਰੇ ਬਾਹਰ ਜਿਤਨੇ ਗਾਵਾਂ ਤੱਕ ਵੀ ਸਾਰੇ ਮਸਲੇ ਜਿਹੜੇ ਸੀ ਉਹ ਪਹੁੰਚ ਗਏ। ਲੜਾਈ ਝਗੜੇ ਵਾਲੇ ਪਿੰਡਾਂ ਦੇ ਉੱਤੇ ਹਮਲੇ ਹੋਣ ਲੱਗ ਪਏ। ਉਹ ਜ਼ਿਆਦਾਤਰ ਇੱਥੇ ਇਸ ਏਰੀਏ ਵਿੱਚ ਅਕਸਰੀਅਤ ਸਿੱਖਾਂ ਦੀ ਸੀ। ਠੀਕ ਹੈ। ਅਤੇ ਮੁਸਲਮਾਨ ਜਿਹੜੇ ਸੀ ਨਾ ਪਿੰਡਾਂ ਦੇ ਵਿੱਚ ਮਤਲਬ ਕਿ ਥੋੜ੍ਹੇ ਸੀ। ਸਿੱਖਾਂ ਦੀ ਜ਼ਿਆਦਾ ਸੀ, ਮੁਸਲਮਾਨ ਥੋੜ੍ਹੇ ਸੀ, ਹਿੰਦੂ ਵੀ ਥੋੜ੍ਹੇ ਸੀ। ਅਤੇ ਉਹ ਫਿਰ ਪਿੰਡਾਂ 'ਤੇ ਵੀ ਹਮਲੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਅਤੇ ਕਿਉਂਕਿ ਉਹਨਾਂ ਕੋਲ ਹਥਿਆਰ ਵੀ ਹੁੰਦੇ ਸੀ, ਇੱਕ ਤਲਵਾਰ ਅਤੇ ਖਸੂਸੀ ਤੌਰ 'ਤੇ ਸਿੱਖ ਜਿਹੜੇ ਉਹ ਰੱਖਦੇ ਸੀ, ਬਕਾਇਦਾ ਹੀ ਉਹਨਾਂ ਦਾ ਕੋਈ ਕੌਮੀ ਇਜਾਜ਼ਤ ਦਿੱਤੀ ਸੀ ਅੰਗਰੇਜ਼ਾਂ ਨੇ ਕਿ ਕੀ ਕੀਤਾ ਸੀ, ਉਹਨਾਂ ਕੋਲ ਤਲਵਾਰ ਜ਼ਰੂਰ ਹੁੰਦੀ ਸੀ। ਅਤੇ ਹੋਰ ਵੀ ਫਿਰ ਪਤਾ ਚੱਲਦਾ ਰਿਹਾ ਬਾਅਦ ਵਿੱਚ ਕਿ ਸਾਰੇ ਹੀ ਦੇਖ ਲਓ ਵੀ ਹੈ ਜਿਹੜੇ ਮੁਸਲਮਾਨਾਂ ਕੋਲ ਕੋਈ ਥੋੜ੍ਹੇ ਬਹੁਤੇ ਜਿਹੜੇ ਉਹ ਜਿਹੜਾ ਆਪਣੇ ਜੰਗਾਂ ਹੋਈਆਂ, ਆਖਰੀ ਜਿਹੜੀ ਆਲਮੀ ਜੰਗ ਹੋਈ ਆ ਉਹਦੇ ਵਿੱਚ ਕੁਛ ਬਚ ਗਏ ਜਿਹੜੇ ਫੌਜੀ ਸੀ, ਉਹ ਵੀ ਫਿਰ ਆਪਦੀਆਂ ਪਿੰਡਾਂ 'ਚ ਆ ਗਏ। ਉਹਨਾਂ ਕੋਲ ਲਾਇਸੈਂਸ ਵੀ ਹੈਗੇ ਸੀ, 12 ਬੋਰ ਬੰਦੂਕਾਂ ਦੇ ਲਾਇਸੈਂਸ ਸੀ। ਉਹ ਫਿਰ ਉਹ 12 ਬੋਰ ਨਾਲ ਵੀ ਫਿਰ ਜਿਵੇਂ ਵੀ ਉਹਨਾਂ ਨੂੰ ਹਥਿਆਰ ਮਿਲਦੇ ਸੀ ਅਤੇ ਉਹ ਮਤਲਬ ਆ ਕੇ ਅੱਗੇ ਉਹ ਇਸਤੇਮਾਲ ਕਰਦੇ ਸੀ ਅਤੇ ਪਿੰਡਾਂ 'ਤੇ ਹਮਲੇ ਕਰਦੇ ਸੀ। ਮਤਲਬ ਜਿਹੜੇ ਦੂਸਰੀ ਆਲਮੀ ਜੰਗ ਦੇ ਵਿੱਚ ਜਿਹੜੇ ਜਿਨ੍ਹਾਂ ਫੌਜੀਆਂ ਨੇ ਹਿੱਸਾ ਲਿਆ ਜਦੋਂ ਉਹ ਵਾਪਸ ਆਏ ਨੇ, ਹਾਂ, ਜੋ ਉਹਨਾਂ ਕੋਲ ਅਸਲਾ ਮੌਜੂਦ ਸੀ। ਹਾਂ, ਰਿਟਾਇਰ ਹੋ ਕੇ। ਦਲੀਲ ਠੀਕ ਹੈ। ਹਾਂਜੀ, ਤੋ ਇਸ ਤਰ੍ਹਾਂ ਸੀ। ਉਹ ਮੁਸਲਮਾਨਾਂ ਕੋਲ ਜਿਹੜੇ ਹੈਗੇ ਸੀ ਉਹਨਾਂ ਕੋਲ ਵੀ ਹੈ ਸੀ ਅਤੇ ਜਿਹੜੇ ਸਿੱਖ ਸੀ ਉਹਨਾਂ ਕੋਲ, ਬਲਕਿ ਸਿੱਖਾਂ ਕੋਲ ਅਸਲਾ ਜ਼ਿਆਦਾ ਸੀ, ਸਿੱਖਾਂ ਹਿੰਦੂਆਂ ਕੋਲ, ਅਤੇ ਮੁਸਲਮਾਨਾਂ ਕੋਲ ਕੋਈ ਨਹੀਂ ਸੀ। ਬਲਕਿ ਇਹ ਤਾਂ ਉਦੋਂ ਬਾਅਦ ਦੇ ਵਿੱਚ ਨਾ ਜਿਹੜੇ ਮੁਸਲਮਾਨਾਂ ਕੋਲ ਅਸਲਾ ਲਾਇਸੈਂਸ ਸੀ ਨਾ ਉਹਨਾਂ ਕੋਲ ਉਹ ਵੀ ਲੈ ਗਏ ਸੀ, ਅਤੇ ਜਿਹੜੇ ਸਿੱਖ ਜਾਂ ਹਿੰਦੂ ਸੀ ਉਹਨਾਂ ਕੋਲੋਂ ਕੋਈ ਹਥਿਆਰ ਨਹੀਂ ਲਏ ਗਏ, ਉਹਨਾਂ ਕੋਲ ਰਹੇ ਉਸੇ ਤਰ੍ਹਾਂ ਹੀ। ਹਾਂਜੀ। ਅੱਛਾ, ਜਦੋਂ ਤੁਸੀਂ ਨਕਲ ਮਕਾਨੀ ਕਰਨੀ ਸ਼ੁਰੂ ਕੀਤੀ ਹੈ, ਜਦੋਂ ਤੁਸੀਂ ਇੱਧਰ ਨੂੰ ਟੁਰੇ ਹੋ, ਉਦੋਂ ਤੁਸੀਂ ਕੋਈ ਮਾਲ ਵਗੈਰਾ ਜਾਂ ਕੋਈ ਚੀਜ਼ ਲਈ? ਦੇਖੋ ਜੀ, ਜਦੋਂ ਨਕਲ ਮਕਾਨੀ ਕੀਤੀ ਹੈ ਨਾ ਜੀ, ਉਹ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਫਲਾਂ ਆਦਮੀ ਕੋਲ ਕਿੰਨੇ ਪੈਸੇ ਸੀ ਜਾਂ ਫਲਾਂ ਆਦਮੀ ਕੋਲ ਜ਼ੇਵਰ ਕੀ ਸੀ। ਮੈਂ ਕਹਾਣੀ ਸੁਣਾ ਸਕਦਾ ਜਿਹੜੀ ਹੋਈ ਆ। ਜੀ ਬਿਲਕੁਲ। ਸਾਡੇ 'ਤੇ ਪਹਿਲੋਂ ਅਟੈਕ ਹੋਇਆ। ਠੀਕ ਹੈ। ਉਹਦੇ ਵਿੱਚ ਯਾਨੀ ਮਸਲਾ ਜ਼ਿਆਦਾ ਹਥਿਆਰ ਨਹੀਂ ਸੀ ਲੋਕਾਂ ਕੋਲ। ਉਹਨਾਂ ਕੋਲ ਸਿੱਖਾਂ ਕੋਲ 12 ਬੋਰ ਬੰਦੂਕਾਂ ਜਾਂ ਪਸਤੌਲ 12 ਬੋਰ ਬਣਾਏ ਜਾਂ ਕੋਈ ਦੂਸਰੇ ਹੋਣਗੇ, ਅਤੇ ਉਹ ਰਲ ਮਿਲ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਪਿੰਡ 'ਤੇ। ਉਸ ਦਿਨ ਅਸੀਂ 18 ਸਿੱਖ ਮਾਰੇ ਸੀ। ਜਿਹੜੇ ਹਮਲਾ ਕਰਨ ਵਾਲੇ ਜਿਹੜੇ ਸੀ ਨਾ 18 ਸੀ, ਉਹ 18 ਮਾਰੇ। ਬਲਕਿ ਉਹਨਾਂ ਨੂੰ ਫਿਰ ਨੀਚੇ ਦਰਿਆ ਵਹਿੰਦਾ ਸੀ ਨਾ ਸਾਡੇ, ਉਹਨਾਂ ਨੂੰ ਖਿੱਚ ਕੇ ਲਿਜਾ ਕੇ ਉੱਥੇ ਮਾਰ ਕੇ ਫਿਰ ਉਹ ਦਰਿਆ ਦੇ ਵਿੱਚ ਸਿੱਟਿਆ, ਰੋੜਿਆ ਵੀ ਸਾਡੇ 'ਤੇ ਪਰਚਾ ਨਾ ਹੋ ਜਾਏ। ਯਾਨੀ ਇੰਨੀ ਸਾਨੂੰ ਮਾਲੂਮ ਹੋਈ ਸੀ ਕਿ ਵੀ ਇਹ ਮਸਲਾ ਕੀ ਆ, ਵੀ ਸਾਡੇ 'ਤੇ ਪਰਚਾ ਨਾ ਹੋ ਜਾਏ, ਜਦੋਂ ਸਾਡੇ 'ਤੇ ਉਹ ਅਟੈਕ ਹੋਇਆ। ਅੱਛਾ, ਉਸ ਤੋਂ ਬਾਅਦ ਫਿਰ ਕੋਈ ਸਾਡੇ ਲਾਗੇ ਇੱਕ ਪਿੰਡ ਸੀ ਸਿੱਖਾਂ ਦਾ, ਅਲੀਪੁਰ। ਉੱਥੇ ਉਸ ਇਲੈਕਸ਼ਨ ਦੇ ਵਿੱਚ ਨਾ ਜਿਹੜੇ ਆਪਣੇ ਇਲੈਕਸ਼ਨ ਹੁੰਦੇ ਆ ਬਲਦੀਆਤੀ ਇਲੈਕਸ਼ਨ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਨੇ ਨਾ ਉਹਨਾਂ ਨੂੰ ਉਸ ਬੰਦੇ ਦਾ ਤਾਂ ਨਾਮ ਨਹੀਂ ਆਉਂਦਾ, ਲੇਕਿਨ ਅਲੀਪੁਰ ਦੇ ਰਹਿਣ ਵਾਲਾ ਸੀ, ਉਹਨੂੰ ਵੋਟ ਦਿੱਤੇ ਸੀ।
ਉਹ ਫਿਰ ਸਾਡੀ ਇੰਨੀ ਮਦਦ ਕਰਦਾ ਸੀ ਕਿ ਜਦੋਂ ਸਾਡੇ 'ਤੇ ਹਮਲਾ ਹੋਣਾ ਹੁੰਦਾ ਸੀ ਨਾ ਜਿਸ ਦਿਨ, ਇੱਕ ਦਿਨ ਪਹਿਲਾਂ ਸਾਨੂੰ ਇਤਲਾਹ ਕਰ ਦਿੰਦਾ ਸੀ ਕਿ ਤੁਹਾਡੇ 'ਤੇ ਅੱਜ ਹਮਲਾ ਹੋਣਾ ਜੇ, ਅਤੇ ਇੰਨੀ ਕੁ ਤਾਦਾਦ ਹੋਊਗੀ ਜਿਹੜੇ ਬਲਬਈ ਹਮਲਾ ਕਰਨ ਵਾਲੇ ਹੋਣਗੇ, ਅਤੇ ਆਪਦਾ ਬਈ ਤੁਸੀਂ ਸੰਭਾਲ ਲਿਓ, ਜੋ ਕੁਛ ਵੀ ਕਰ ਸਕਦੇ ਹੋ ਕਰ ਲਿਓ। ਅਸੀਂ ਫਿਰ ਉਹਦਾ ਦਿਫਾਅ ਕਰਦੇ ਸੀ। ਸਾਡੇ ਰਾਤ ਪਹਿਰਾ ਦਿੰਦੇ ਸੀ, ਹਰ ਵਕਤ ਰਾਤ ਬੰਦੇ ਜਾਗਦੇ ਰਹਿੰਦੇ ਸੀ ਔਰ ਪਹਿਰਾ ਦਿੰਦੇ ਸੀ। ਦੂਸਰਿਆਂ ਪਿੰਡਾਂ 'ਚੋਂ ਕੋਈ ਲੋਕ ਜਿਹੜੇ ਮੁਸਲਮਾਨ ਸੀ ਥੋੜ੍ਹੇ ਥੋੜ੍ਹੇ ਉੱਠ ਕੇ ਉਹ ਵੀ ਸਾਡੇ ਪਿੰਡ ਆ ਕੇ ਬਹਿ ਗਏ ਸੀ, ਬਲਕਿ ਉਹ ਜਿਨ੍ਹਾਂ ਦੀ ਕੋਈ ਭੇਡ ਬੱਕਰੀਆਂ ਸੀ ਉਹ ਵੀ ਨਾਲ ਲੈ ਆਏ ਸੀ, ਯਾਨੀ ਉਹ ਸਾਰੇ ਸਾਡੇ ਕੋਲ ਪੁਰਅਮਨ ਤਰੀਕੇ ਨਾਲ ਰਹਿ ਰਹੇ ਸੀ। ਫਿਰ ਕੋਈ 18 ਕੁ ਦਿਨ ਬਾਅਦ ਫਿਰ ਸਾਨੂੰ ਇਤਲਾਹ ਮਿਲੀ, ਮੇਰੇ ਵਾਲਿਦ ਨੇ ਦੱਸਿਆ ਵੀ ਅੱਜ ਇਤਲਾਹ ਆਈ ਹੈ ਵੀ ਅੱਜ ਤੁਹਾਡੇ 'ਤੇ ਬਹੁਤ ਬੜਾ ਹਮਲਾ ਹੋਣਾ, ਅਤੇ ਆਪਦਾ ਤੁਸੀਂ ਤਿਆਰ ਕਰ ਲਓ, ਜੇ ਦਫਾ ਕਰ ਸਕਦੇ ਹੋ ਤਾਂ ਕਰ ਲਿਓ। ਉਹ ਫਿਰ ਦਫਾ ਕੀਤਾ ਬਕਾਇਦਾ। ਉਹਦੇ ਵਿੱਚ ਸਾਡੇ 12 ਆਦਮੀ ਸ਼ਹੀਦ ਹੋਏ ਸੀ। ਉਹਨਾਂ ਕੋਲ 303 ਦੀਆਂ ਗੰਨਾਂ ਸੀ, ਨਾਲ ਪੁਲਿਸ ਉਹਨਾਂ ਦੇ ਮੌਜੂਦ ਸੀ, ਅਤੇ ਉਸ ਮਾਰਕੇ ਦੇ ਵਿੱਚ ਮੇਰੇ ਮਾਮੂ ਦਾ ਲੜਕਾ, ਉਹਦੇ ਇੱਥੇ ਸੀਨੇ 'ਤੇ ਗੋਲੀ ਲੱਗੀ ਸੀ, ਮੈਂ ਖੁਦ ਦੇਖਿਆ। ਫਿਰ ਅਸੀਂ ਉਹਨੂੰ ਘਰ ਹੀ ਦਫਨ ਕਰਕੇ ਆਏ ਹਾਂ, ਉਹ ਸ਼ਹੀਦ ਹੋਇਆ ਸੀ। ਬਾਕੀ ਵੀ ਹੋਰ ਸਾਡੇ ਪਿੰਡ ਦੇ ਸ਼ਹੀਦ ਹੋਏ ਸੀ, ਯਾਨੀ ਉਹ ਮੇਰੇ ਮਾਮੂ ਦਾ ਲੜਕਾ ਸੀ, ਉਹ ਹੀ ਸ਼ਹੀਦ ਹੋਇਆ ਸੀ। ਅਤੇ ਉਹਦੇ ਵਿੱਚ ਫਿਰ ਅਸੀਂ ਆਪਦਾ ਬੰਦੋਬਸਤ ਕੀਤਾ ਹੋਇਆ ਸੀ। ਜਿਹੜੀ ਕੱਚੀਆਂ ਸੜਕਾਂ ਸੀ ਨਾ ਉਹਦੇ 'ਚ ਖਾਲੀਆਂ ਮਾਰ ਦਿੱਤੀਆਂ ਸੀ ਤਾਂ ਕਿ ਕੋਈ ਗੱਡੀ ਜਾਂ ਕੋਈ ਐਸਾ ਨਾ, ਲੇਕਿਨ ਹੁਣ ਆਰਮੀ ਅੱਗੇ ਉਹੋ ਜਿਹੀਆਂ ਖਾਲੀਆਂ ਕੀ ਹੁੰਦੀਆਂ, ਉਹ ਤਾਂ ਕੁਛ ਵੀ ਨਹੀਂ। ਉਹਨਾਂ ਨੇ ਫਿਰ ਸਾਡੇ ਪਿੰਡ ਦਾ ਰਾਤ ਆ ਕੇ ਘਿਰਾਓ ਕਰ ਲਿਆ, ਘਿਰਾਓ ਕਰਕੇ ਮਸ਼ੀਨ ਗਨਾਂ ਸੈੱਟ ਕਰ ਲਈਆਂ, ਅਤੇ ਜਦੋਂ ਉਹਨਾਂ ਨੇ ਪੂਰਾ ਕੰਟਰੋਲ ਕਾਇਮ ਕਰ ਲਿਆ, ਫਿਰ ਨੰਬਰਦਾਰ ਜਿਹੜੇ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਸਾਡੇ ਕੋਲ ਜਿਹੜੀਆਂ ਬਰਸ਼ੀਆਂ ਜਾਂ ਜਿਸ ਕਿਸਮ ਦੇ ਹਥਿਆਰ ਸੀ ਉਹ ਵੀ ਸਾਰੇ ਇਕੱਠੇ ਕਰ ਲਏ। ਇਕੱਠੇ ਕਰਕੇ ਅਤੇ ਇੱਕ ਮਤਲਬ ਕਿ ਵੱਡਾ ਸਾਰਾ ਮਕਾਨ ਸੀ, ਉਹਦੇ ਵਿੱਚ ਰੱਖ ਕੇ ਅਤੇ ਮਿੱਟੀ ਦਾ ਤੇਲ ਲਿਆ ਕੇ ਅਤੇ ਉਹ ਅੱਗ ਲਾ ਕੇ ਅਤੇ ਉਹ ਹਥਿਆਰ ਸਾੜ ਦਿੱਤੇ, ਨਿਹੱਤੇ ਕਰ ਦਿੱਤਾ। ਜਿਹੜੀਆਂ ਉਹਨਾਂ ਕੋਲ 303 ਦੀਆਂ ਗੰਨਾਂ ਵੀ ਖੋਹੀਆਂ ਸੀ, ਪਿਸਤੌਲ ਵੀ ਖੋਏ ਸੀ, ਅਤੇ ਉਹ ਵੀ ਜਿਹੜੇ ਲੈ ਲਏ ਸਾਡੇ ਕੋਲੋਂ। ਜਿਹੜੀਆਂ ਸਾਡੇ ਕੋਲ ਆਪ ਸੀ 2 ਸੀ 12 ਬੋਰ ਬੰਦੂਕਾਂ ਸਾਡੇ ਕੋਲ ਡਬਲ ਬੈਰਲ, ਉਹ ਵੀ ਲੈ ਲਈਆਂ, ਅਤੇ ਫਿਰ ਨਿਹੱਤੇ ਕਰਤਾ। ਫਿਰ ਉਹਨਾਂ ਨੇ ਕਿਹਾ, ਨਾਲ ਪੁਲਿਸ ਵੀ ਉਹਨਾਂ ਦੇ ਇੱਥੇ ਆਰਮੀ ਵਾਲੇ ਵੀ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਤੁਹਾਡੇ ਕੋਲ ਜ਼ੇਵਰ ਹੈ ਨਾ, ਉਹ ਨੰਬਰਦਾਰ ਨੂੰ ਇਕੱਠਿਆ ਕਰ ਰਿਹਾ ਚੌਧਰੀਆਂ ਨੂੰ, ਉਹ ਜ਼ੇਵਰ ਜਿਹੜਾ ਉਹਦੀਆਂ ਥੈਲੀਆਂ 'ਚ ਪਾ ਲਓ, ਪੈਸੇ ਵੀ ਥੈਲੀਆਂ 'ਚ ਪਾ ਲਓ, ਉੱਤੇ ਆਪਦਾ ਨਾਂ ਲਿਖ ਲਓ, ਪੱਤੀ ਦਾ ਨਾਂ ਲਿਖ ਲਓ, ਅਤੇ ਅਸੀਂ ਤੁਹਾਨੂੰ ਪਾਕਿਸਤਾਨ ਦੀ ਹੱਦ 'ਚ ਜਾ ਕੇ ਨਾ ਉੱਥੇ ਫਿਰ ਤੁਹਾਨੂੰ ਉਹ ਦੇ ਦਿਆਂਗੇ, ਉਹ ਤੁਸੀਂ ਲੈ ਜਾਓ। ਚਲੋ ਠੀਕ ਆ ਜੀ, ਵਾਪਸ ਆ ਗਏ। ਆ ਕੇ ਅਤੇ ਮੇਰੇ ਵਾਲਿਦ ਨੇ ਆਖਿਆ ਵੀ ਇਹ ਪ੍ਰੋਗਰਾਮ ਅਤੇ ਕਰਨਾ ਇਸ ਤਰ੍ਹਾਂ ਹੈ ਵੀ ਜਿਹੜਾ ਜ਼ੇਵਰ ਆ ਨਾ ਸੋਨੇ ਦਾ, ਮਤਲਬ ਆ ਕਿ ਇੱਥੇ ਗਲ 'ਚ ਪਾਉਣ ਵਾਲੇ ਔਰਤਾਂ ਦੇ ਨਾ ਇਨਾਮ ਜਿਹਾ ਹੁੰਦਾ ਸੀ, ਉਹਨੂੰ ਕਹਿੰਦੇ ਥੱਲੇ ਉਹਦੇ ਪੱਤਰਾ ਚਾਂਦੀ ਦਾ ਹੁੰਦਾ ਸੀ ਅਤੇ ਉੱਤੇ ਸੋਨੇ ਦਾ ਹੁੰਦਾ ਸੀ, ਅਤੇ ਵਿੱਚ ਲਾਖ ਭਰੀ ਹੁੰਦੀ ਸੀ। ਜਾਂ ਇੱਥੇ ਫੁੱਲ ਲਾਉਣ ਵਾਲੇ ਹੁੰਦੇ ਸੀ ਉਸ ਦੌਰ 'ਚ, ਜਾਂ ਕੋਕੇ ਜਾਂ ਇਹੋ ਜਿਹੀਆਂ ਔਰਤਾਂ ਡੰਡੀਆਂ ਡੁੰਡੀਆਂ, ਅਤੇ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਦੇਣੀਆਂ, ਕੋਈ ਮਾੜੀ ਮੋਟੀ ਚੀਜ਼ ਜਿਹੜੀ ਹੋਈ ਉਹ ਦਿਓ। ਉਹ ਜਿਹੜੀ ਆ ਨਾ ਉਹ ਫਿਰ ਲੋਕਾਂ ਨੂੰ ਕਹਿ ਦਿੱਤਾ ਮੇਰੇ ਵਾਲਿਦ ਨੇ, ਮੋਚੀ ਨੂੰ ਬੁਲਾ ਕੇ, ਅਤੇ ਜੁੱਤੀਆਂ ਹੁੰਦੀਆਂ ਸੀ ਚਮੜੇ ਦੀਆਂ, ਉਹਨਾਂ ਦੇ ਨੀਚੇ ਵਾਲਾ ਤਲਾ ਫਾੜ ਕੇ ਨਾ ਅਤੇ ਉਹਨਾਂ ਨੂੰ ਕੁੱਟ ਕੇ ਚੌੜੇ ਕਰਕੇ ਅਤੇ ਵਿੱਚ ਦੇ ਲਓ, ਅਤੇ ਜੇ ਉਹ ਸਿਲਾਈ ਕਰਦੇ ਹੋਏ ਮੋਚੀ ਉਸ ਤਰ੍ਹਾਂ ਹੀ, ਜੇ ਬਚ ਗਏ ਅਤੇ ਚਲੀਆਂ ਜਾਣਗੀਆਂ ਉਹ ਵੀ, ਅਤੇ ਜੇ ਮਰ ਗਏ ਤਾਂ ਉਹ ਵੀ ਦਫਾ ਹੋਣਗੀਆਂ ਨਾਲ। ਇਹ ਪ੍ਰੋਗਰਾਮ ਬਣਾਇਆ, ਲੋਕਾਂ ਨੂੰ ਕੋਈ ਨਕਦੀ ਪੈਸਾ ਨਹੀਂ ਦਿੱਤਾ ਅਤੇ ਨਾ ਕੁਛ ਦਿੱਤਾ, ਉਹ ਆਪਦੇ ਕੋਲ ਹੀ ਰੱਖੇ। ਜਦੋਂ ਅਸੀਂ ਇੱਧਰ ਆਏ ਉਦੋਂ ਸਾਡੇ ਕੋਲ 1100 ਰੁਪਈਆ ਸੀ, ਉਹ ਅਸੀਂ ਲੈ ਕੇ ਆਏ ਹਾਂ। ਕੁਛ ਲੋਕਾਂ ਦੀਆਂ ਅਮਾਨਤਾਂ ਸੀ ਮੇਰੇ ਵਾਲਿਦ ਦੇ ਪਾਸ, ਉਹ ਵੀ ਆ ਗਈਆਂ ਅਤੇ ਉਹ ਵੀ ਪੈਸੇ ਬਚ ਗਏ। ਅਸੀਂ ਫਿਰ ਉਹਨਾਂ ਨੇ ਜੀ ਮਿਲਟਰੀ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਣੇ ਗੱਡੇ ਗੁੱਡੇ ਜਿਹੜੇ ਉਦੋਂ ਗੱਡੇ ਛਕੜਾ ਉਹਨੂੰ ਕਹਿੰਦੇ ਸੀ ਨਾ ਬੈਲਾਂ ਵਾਲਾ, ਉਹ ਹੀ ਸੀ। ਉਹ ਇੱਕ ਪੱਟੀਆਂ ਜਿਹੀਆਂ ਹੁੰਦੀਆਂ, ਗੰਦਮ ਜਿਹੜੀ ਆ ਨਾ ਉਹਦੀ ਇਕੱਠੀ ਕਰਨ ਵਾਸਤੇ ਨਾ ਭਰੀਆਂ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਅਤੇ ਫਿਰ ਇੱਕ ਜਗ੍ਹਾ 'ਤੇ ਸਾਰੇ ਗਾਉਂਦੇ ਹੁੰਦੇ ਸੀ ਕਣਕ। ਅਤੇ ਉਹ ਪੱਟੀਆਂ ਹੁੰਦੀਆਂ ਉੱਚੀਆਂ ਲਾਈਆਂ ਹੋਈਆਂ ਛਕੜਿਆਂ ਨੂੰ, ਉਹ ਫਿਰ ਔਰਤਾਂ ਬੱਚੇ ਗੱਡਿਆਂ 'ਤੇ ਬਿਠਾ ਲਏ
ਤੇ ਬਾਕੀ ਜਿਹੜੇ ਜਵਾਨ ਸੀ ਉਹ ਪੈਦਲ ਨਾਲ ਨਾਲ ਆ ਰਹੇ ਸੀ। ਸਹੀ ਸਾਈਂ ਜਦੋਂ ਸਾਨੂੰ ਉਹ ਸਾਡੇ ਗਾঁਵ 'ਚੋਂ ਕੱਢਿਆ ਆਰਮੀ ਵਾਲਿਆਂ ਨੇ, ਸਾਡਾ ਕਾਫਲੇ ਸਭ ਤੋਂ ਅੱਗੇ ਸਾਡਾ ਗੱਡਾ ਸੀ ਸਹੀ ਔਰ ਗੱਡੇ ਦੇ ਉੱਤੇ ਮੈਂ ਖੁਦ ਬੈਠਾ ਸੀ। ਤੇ ਫਿਰ ਇਹ ਸੀ ਵੀ ਪਤਾ ਨਹੀਂ ਉਹ ਲੋਕਾਂ ਨੇ ਇੱਕ ਨਵੇਂ ਕੱਪੜੇ ਔਰਤਾਂ ਨੇ ਪਾ ਲਏ, ਬੰਦਿਆਂ ਨੇ ਵੀ ਪਾ ਲਏ ਵੀ ਚਲੋ ਜਿਹੜਾ ਕੋਈ ਚਲੇ ਸੀ ਚਲੀ ਜਾਏ, ਜਿਹੜੀ ਨਹੀਂ ਜਾਵੇ ਨਾ ਜਾਵੇ। ਤੇ ਕੋਈ ਬਾਤ ਨਹੀਂ, ਚੱਲ ਪਏ। ਆਰਮੀ ਨਾਲ ਸੀ, ਸਾਡੇ ਨਾਲ ਆਰਮੀ ਦੀ ਪੁਲਿਸ ਵੀ ਸੀ। ਉਹਨਾਂ ਨੇ ਫਿਰ ਸਾਨੂੰ ਪਿੰਡੋਂ ਅਸੀਂ ਨਿਕਲੇ ਅਤੇ ਰਸਤੇ ਦੇ ਵਿੱਚ ਨਾ ਇੱਕ ਭੱਗੂਪੁਰ ਗਾਉਂ ਆਉਂਦਾ। ਮੇਰਾ ਤਾਇਆ ਨੰਬਰਦਾਰ ਸੀ, ਉਹਦਾ ਗੱਡੇ ਦਾ ਇੱਕ ਪਹੀਆ ਟੁੱਟ ਗਿਆ ਰਾਹ 'ਚ। ਉਹ ਫਿਰ ਉਹ ਉੱਥੇ ਛੱਡਿਆ ਅਤੇ ਦੂਸਰਿਆਂ ਦੇ ਆਪਦੇ ਜਿੰਨੇ ਵੀ ਸ਼ੈ ਸੀ ਉਹ ਜੀ ਬੈਠ ਕੇ ਤੇ ਆ ਗਏ। ਉਹਦੇ ਬਰਾਬਰ 'ਤੇ ਜਦੋਂ ਅਸੀਂ ਪਹੁੰਚੇ ਨਾ ਜੀ, ਮੈਂ ਦੂਰ ਦੇਖਿਆ, ਮੈਨੂੰ ਐਂ ਲੱਗਾ ਵੀ ਜਿਵੇਂ ਕੋਈ ਨਾ ਜੀਪ ਆ ਰਹੀ ਆ, ਗਾੜੀ ਆ ਰਹੀ ਆ, ਕੋਈ ਚੀਜ਼ ਹੈ। ਉਸ ਉਮਰ 'ਚ ਨਜ਼ਰ ਵੀ ਵਾਹਵਾ ਤੇਜ਼ ਹੁੰਦੀ ਆ। ਨਾਲ ਹੀ ਇੱਧਰ ਚੜ੍ਹਦੇ ਪਾਸੇ ਸ਼ਰਕੀ ਸਾਈਡ 'ਤੇ ਸੜਕ ਦੇ ਸਾਡੇ ਸੜਕ ਪੱਕੀ ਦੇ ਦੌਰ ਆਇਆ। ਪੱਕੀ ਸੜਕ ਦੇ ਉੱਤੇ ਸਾਡਾ ਕਾਫਲਾ ਆ ਰਿਹਾ ਸੀ। ਦੌਰ ਹੋਇਆ ਹੀ ਸਿੱਖ ਸੀ, ਘੋੜ ਸਵਾਰ, ਮਸੱਲਾ ਬਕਾਇਦਾ, ਅਤੇ ਉਹ ਆ ਰਹੇ ਸੀ। ਯਾਨੀ ਇਹ ਸਮਾਂ ਸੀ ਕਿ ਅਸਮਾਨ ਵੱਲ ਇੰਨੀ ਮਿੱਟੀ ਗਰਦੋ ਗੁਬਾਰ ਉੱਡ ਰਿਹਾ ਸੀ ਨਾ ਕਿ ਅਸਮਾਨ ਸੂਰਜ ਨਜ਼ਰ ਨਹੀਂ ਆ ਰਿਹਾ ਸੀ, ਬੜੀ ਮੁਸ਼ਕਿਲ ਨਾਲ, ਯਾਨੀ ਇੰਨੀ ਗਰਦੋ ਗੁਬਾਰ ਉੱਡਦਾ ਸੀ। ਔਰ ਬਿਲਕੁਲ ਸਾਡੇ ਨਾਲ ਹੀ ਉਹ ਚੱਲ ਰਹੇ ਸੀ, ਪੱਕੀ ਸੜਕ 'ਤੇ ਅਸੀਂ ਚੱਲ ਰਹੇ ਸੀ। ਜਦੋਂ ਅਸੀਂ ਉਹ ਭੱਗੂਪੁਰ ਇੱਕ ਪਿੰਡ ਗਾਉਂ ਸੀ, ਉਹ ਅੱਧਾ ਸਿੱਖਾਂ ਦਾ ਸੀ ਅਤੇ ਅੱਧੀ ਆਬਾਦੀ ਮੁਸਲਮਾਨਾਂ ਦੀ ਸੀ। ਉੱਥੇ ਹਰ ਸਾਲ ਹੀ ਨਾ ਉਹ ਕਬੱਡੀ ਦਾ ਮੈਚ ਹੁੰਦਾ ਸੀ ਅਤੇ ਸਾਡੇ ਪਿੰਡ ਤੋਂ ਮੁੰਡੇ ਖਸੂਸੀ ਤੌਰ 'ਤੇ ਸਾਡੀ ਪੱਤੀ ਦੇ ਕੁਛ ਮੁੰਡੇ ਐਸੇ ਸੀ ਕਿ ਜੋ ਬੜੀ ਕਬੱਡੀ ਖੇਡਦੇ ਸੀ। ਉਹ ਫਿਰ ਵਗਾਰ ਕੇ ਲਿਆਉਂਦੇ ਸੀ। ਉਹ ਮੇਲੇ 'ਤੇ ਹਮੇਸ਼ਾ ਹੀ ਬਕਾਇਦਾ ਹੀ ਉੱਥੇ ਫਿਰ ਨਾ ਕਬੱਡੀ ਹੁੰਦੀ ਸੀ। ਕਬੱਡੀ ਵੀ ਇੱਕ ਦੂਸਰੇ ਨੂੰ ਮਾਰਨ ਵਾਲੀ ਹੁੰਦੀ ਸੀ, ਖੂਬ ਮਾਰ ਕਟਾਈ ਹੁੰਦੀ ਸੀ ਉਹਦੇ ਵਿੱਚ, ਅਤੇ ਕਦੀ ਵੀ ਮੁਸਲਮਾਨ ਨਹੀਂ ਸੀ ਹਰੇ। ਇਹ ਹੈ ਸੀ, ਇਸ ਵਾਸਤੇ ਉਹਨਾਂ ਦਾ ਨਾ ਵਾਹਵਾ ਦਬਦਬਾ ਬਣ ਜਾਂਦਾ ਸੀ ਅਤੇ ਸਾਲ ਉਹਨਾਂ ਦਾ ਸੌਖਾ ਲੰਘ ਜਾਂਦਾ ਸੀ ਮੁਸਲਮਾਨਾਂ ਦਾ। ਇਹ ਸੂਰਤ ਹਾਲ ਹੁੰਦੀ ਸੀ। ਬਹਰਹਾਲ ਜਦੋਂ ਅਸੀਂ ਉਹ ਪਿੰਡ ਦੇ ਲਾਗੇ ਅਸੀਂ ਪਹੁੰਚੇ ਨਾ ਜੀ, ਅਤੇ ਨਾਲ ਇੱਕ ਬਗੀਚੀ ਸੀ। ਮੈਂ ਖੁਦ ਦੇਖਿਆ, ਇੱਕ ਸਿੱਖ ਉਹਨੇ ਚਾਦਰ ਬੱਧੀ ਅਤੇ ਇੱਥੇ ਨਾ ਬੰਬਾਂ ਦਾ ਡੱਬਾ ਰੱਖਿਆ ਹੋਇਆ। ਉਹ ਬਾਹਰ ਨਿਕਲਿਆ ਬਗੀਚੀ ਤੋਂ। ਉਦੋਂ ਫਿਰ ਪਿੰਡ ਦੇ ਵਿੱਚ ਹੀ ਮੇਰੇ ਵਾਲਦ ਨੇ ਆਪਦੇ ਜਿੰਨੇ ਵੀ ਸੀ ਸਾਰਿਆਂ ਨੂੰ, ਬਲਕਿ ਸਾਰੇ ਜਿਤਨੇ ਲੋਕ ਸੀ, ਉਹਨਾਂ ਨੂੰ ਕਿਹਾ ਸੀ ਕਿ ਜਿਹੜੀਆਂ ਚੰਗੀਆਂ ਬਰਸ਼ੀਆਂ ਹੈ ਨਾ, ਉਹ ਨਹੀਂ ਤੁਸੀਂ ਦੇਣੀਆਂ, ਉਹ ਨਹੀਂ ਅਸੀਂ ਦਿੱਤੀਆਂ। ਉਹ ਫਿਰ ਜਿਹੜੇ ਗੱਡੇ ਸੀ ਨਾ, ਪੱਟੀਆਂ ਲੱਗੀਆਂ ਸੀ, ਉੱਥੇ ਉਹ ਵਿੱਚ ਦੇ ਕੇ ਲੁਕਾ ਲਈਆਂ। ਹੋ ਸਕਦਾ ਸਾਨੂੰ ਜ਼ਰੂਰਤ ਪਵੇ, ਕਿਉਂਕਿ ਪਤਾ ਸੀ ਕਿ ਪਤਾ ਨਹੀਂ ਵੀ ਅਸੀਂ ਜਾਣਾ ਦਿੰਦਾ ਕਿ ਨਹੀਂ ਜਾਣਾ, ਕਿਉਂਕਿ ਸਾਰਾ ਇਹ ਜਿਹੜਾ ਏਰੀਆ ਸੀ ਨਾ ਮਾਝੇ ਦਾ, ਇਹਦੇ 'ਚ ਸਿੱਖਾਂ ਦੀ ਅਕਸਰੀਅਤ ਸੀ। ਲੇਕਿਨ ਜਿਹੜੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੀ ਕਿ ਬੂਹ ਵਾਲੇ ਚੱਲੇ ਅੱਜ ਉੱਠ ਕੇ, ਅਤੇ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ, ਕਿਉਂਕਿ ਇਹਨਾਂ ਨੇ ਸਾਡੇ ਬੰਦੇ ਬਹੁਤ ਮਾਰੇ ਆ। ਅਸੀਂ ਥਾਣੇਦਾਰ ਵੀ ਮਾਰੇ ਵਿੱਚ, ਜਿਹੜੇ ਆਏ ਆ ਨਾ ਪੁਲਿਸ ਵਾਲੇ, ਉਹ ਵੀ ਮਾਰੇ। ਅਸੀਂ ਦੂਸਰੇ ਬੰਦੇ ਆਮ ਵੀ ਮਾਰੇ, ਬੇਪਨਾਹ ਹੀ ਮਾਰੇ। ਅਤੇ ਸਾਡੇ ਜਿਹੜੇ ਫੌਜੀ ਸੀ ਨਾ ਰਿਟਾਇਰ ਆਏ, ਉਹਨਾਂ ਨੇ ਫਿਰ ਇੱਕ ਬਣਾਇਆ ਆਪਣਾ ਤਰੀਕੇਕਾਰ। 50 ਆਦਮੀਆਂ ਦਾ ਇੱਕ ਉਹਨਾਂ ਨੇ ਨਾ ਮਤਲਬ ਕਿ ਲੀਡਰ ਮੁਕੱਰਰ ਕੀਤਾ, ਜਿਹੜਾ ਉਹਨਾਂ ਨੂੰ ਲੀਡ ਕਰਦਾ ਸੀ। ਉਹਦੇ ਕਹਿਣ 'ਤੇ ਉਹਨਾਂ ਨੇ ਅਮਲ ਕਰਨਾ ਸੀ, ਵੀ ਜੋ ਵੀ ਕਰਨਾ ਉਹਦੇ ਕਹਿਣ 'ਤੇ ਕਰਨਾ ਸੀ। 50 ਆਦਮੀਆਂ ਦਾ ਇੱਕ ਸੀ, ਅਤੇ ਉਹ ਫਿਰ ਬੜੀ ਕਾਮਯਾਬੀ ਨਾਲ ਅਸੀਂ ਜਿਹੜਾ ਦੂਸਰਾ ਹਮਲਾ ਸੀ ਨਾ ਜੀ, ਉਹ ਅਸੀਂ ਰੋਕਿਆ। ਬੜੇ ਬੇਪਨਾਹ ਸਿੱਖ ਮਾਰੇ ਸਾਡੇ। 12 ਬੰਦੇ ਮੈਨੂੰ ਅਜੇ ਤੱਕ ਦਾਦੋ ਸ਼ੁਮਾਰ ਯਾਦ ਆ, ਜਿਹੜੇ ਮੇਰੇ ਬਾਪ ਨੇ ਜਾਂ ਭਾਈਆਂ ਨੇ ਦੱਸੇ ਕਿ 12 ਬੰਦੇ ਆਪਣੇ ਸ਼ਹੀਦ ਹੋਏ ਅਤੇ 45 ਆਦਮੀ ਸਾਡੇ ਜ਼ਖਮੀ ਸੀ, ਜਿਨ੍ਹਾਂ ਨੂੰ ਨਾ ਗੋਲੀਆਂ ਲੱਗੀਆਂ ਸੀ। ਉਹਨਾਂ ਦਾ ਪ੍ਰੋਗਰਾਮ ਇਹ ਸੀ, ਉਹਨਾਂ ਨੇ 3 ਮੀਲ ਦੇ ਫਾਸਲੇ ਤੋਂ ਇੱਕ ਜਗ੍ਹਾ ਸੀ, ਉੱਥੋਂ ਡੇਰਾ ਸਮਝ ਲਓ ਜਾਂ ਕੋਈ ਜਗ੍ਹਾ ਸੀ ਜਿੱਥੇ ਕੋਈ ਰਹਿੰਦੇ ਹੁੰਦੇ, ਮਤਲਬ ਆਰਾਮ ਕਰਨ ਵਾਸਤੇ ਜਿਹੜੇ ਖੇਤੀਬਾੜੀ ਕਰਨ ਜਾਂਦੇ ਸੀ ਨਾ, ਉੱਥੇ ਠਹਿਰਦੇ ਸੀ। ਉਹ 3 ਮੀਲ ਦੇ ਫਾਸਲੇ ਤੋਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਸਹੀ। ਅਤੇ ਸਾਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ। ਲੇਕਿਨ ਅੱਲਾ ਦੀ ਮਿਹਰਬਾਨੀ ਐਸੀ ਹੋਈ ਕਿ ਨਾ ਅਸੀਂ ਡਰੇ ਕਿਸੇ ਕੋਲੋਂ।
ਸਿਰਫ ਸਾਨੂੰ ਅੱਲਾ ਦਾ ਹੀ ਡਰ ਸੀ, ਹੋਰ ਕਿਸੇ ਦਾ ਨਹੀਂ। ਅਤੇ ਬੰਦੇ ਬੜੇ ਜ਼ਿੰਮੇਦਾਰ ਸੀ, ਬੜੀ ਜ਼ਿੰਮੇਦਾਰੀ ਨਾਲ ਪਹਿਰਾ ਦਿੰਦੇ ਸੀ, ਦਿਫਾ ਬੜੀ ਜ਼ਿੰਮੇਦਾਰੀ ਨਾਲ ਕੀਤਾ। ਅਤੇ ਫਿਰ ਇਹ ਹੋਇਆ ਕਿ ਉਹ ਫਿਰ ਆਰਮੀ ਨੇ ਜਦੋਂ ਸਾਡੇ 'ਤੇ ਮਤਲਬ ਕਿ ਘਿਰਾਓ ਕਰਕੇ, ਅਤੇ ਫਿਰ ਇਹੋ ਹੀ ਹੱਲ ਸੀ। ਉਹਨਾਂ ਨਾਲ ਗੱਲਬਾਤ ਹੋਈ ਅਤੇ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਪਾਕਿਸਤਾਨ ਜਾ ਕੇ ਆਹ ਸਾਰੀਆਂ ਚੀਜ਼ਾਂ ਤੁਹਾਡੀਆਂ ਦੇ ਦਿਆਂਗੇ, ਸਭ ਕੁਛ ਕਰ ਦਿਆਂਗੇ। ਚਲੋ ਵੀ ਚਲੇ ਗਏ। ਉੱਥੇ ਉਸ ਬਗੀਚੀ 'ਚੋਂ ਬੰਦਾ ਨਿਕਲਿਆ, ਉਦੋਂ ਫਿਰ ਮੇਰੇ ਵਾਲਦ ਨੇ ਕਿਹਾ, ਮੇਰੇ ਭਾਈ ਨਾਲ ਸੀ, ਹੋਰ ਦੂਸਰੇ ਸਾਡੇ ਸਾਰੇ ਜਿੰਨੇ ਵੀ ਸੀ, ਵੀ ਹੁਣ ਟਾਈਮ ਆ ਗਿਆ ਅਤੇ ਹੁਣ ਡਰਨ ਦੀ ਕੋਈ ਜ਼ਰੂਰਤ ਨਹੀਂ। ਫਿਰ ਉਹਨਾਂ ਨੇ ਕੱਢ ਲਈਆਂ ਬਰਸ਼ੀਆਂ, ਅੱਜੇ ਉਹਨੂੰ ਅਤੇ ਉਹ ਭੱਜ ਕੇ ਫਿਰ ਬਗੀਚੇ 'ਚ ਵੜ ਗਿਆ। ਉਹਨੇ ਚਿਰ ਨੂੰ ਅੱਗੋਂ ਮੈਂ ਦੇਖਿਆ ਅਤੇ ਜੀਪ ਆ ਰਹੀ ਸੀ ਕੋਈ, ਉਹਨੇ ਚਿਰ ਨੂੰ ਜੀਪ ਸਾਡੇ ਗੱਡੇ ਦੇ ਬਰਾਬਰ 'ਤੇ ਆ ਕੇ ਰੁਕ ਗਈ। ਉਹ ਕਹਿੰਦਾ ਵੀ ਮੈਂ ਬਲੋਚ ਰੈਜੀਮੈਂਟ ਦਾ ਕੈਪਟਨ ਹਾਂ, ਮੈਂ ਆਹ 2 ਮੇਰੇ ਨਾਲ ਸਿਪਾਹੀ ਆ, ਸਾਨੂੰ ਇਤਲਾਹ ਮਿਲੀ ਸੀ ਵੀ ਬੂਬ 'ਤੇ ਅਟੈਕ ਹੋਇਆ ਅਤੇ ਉਹ ਸਾਰੇ ਮਾਰੇ ਮੂਰੇ ਗਏ। ਅਸੀਂ ਕਿਹਾ ਕਿ ਛੁਪਿਆ, ਲੁਕਿਆ, ਬਚਿਆ, ਜ਼ਖਮੀ ਵੀ ਅਸੀਂ ਲੈ ਆਈਏ, ਅਤੇ ਹੁਣ ਡਰਨ ਦੀ ਕੋਈ ਬਾਤ ਨਹੀਂ, ਅੱਲਾ ਬਿਹਤਰ ਕਰੇਗਾ। ਉਹਨੇ ਫਿਰ ਕੋਈ ਫਾਇਰ ਕੀਤੇ ਮਸ਼ੀਨ ਗਨ ਦੇ, ਅਤੇ ਉਹ ਫਿਰ ਜੇ ਨਾਲ ਸਿੱਖ ਆ ਰਹੇ ਸੀ ਨਾ ਜਾਂ ਹਿੰਦੂ ਸੀ, ਜੋ ਵੀ ਸੀ, ਉਹ ਫਿਰ ਤਿੱਤਰ ਬਿੱਤਰ ਹੋ ਗਏ, ਨਿਕਲ ਗਏ। ਉਹ ਫਿਰ ਸਾਨੂੰ ਅੱਗੇ ਲੈ ਗਏ। ਅਸੀਂ ਫਿਰ ਪੱਟੀ ਨੂੰ ਨਹੀਂ ਗਏ, ਅਸੀਂ ਸਿੱਧੇ ਲਾਹੌਰ ਨੇ ਉਹਨਾਂ ਨੇ ਸਾਨੂੰ ਲਿਆ ਹੈ। ਅਤੇ ਇੱਕ ਰਾਤ ਸਾਡੀ ਇੰਡੀਆ 'ਚ ਹੋਈ। ਨਹਿਰ ਸੀ ਕੋਈ, ਉੱਥੇ ਇੱਕ ਪੁਲ ਸੀ, ਅਤੇ ਬਾਹਰ ਉਹਨਾਂ ਨੇ ਕਿਹਾ ਵੀ ਖੂਹ ਦਾ ਪਾਣੀ ਤੁਸੀਂ ਜਾਂ ਕੋਈ ਇਹ ਨਹੀਂ ਪੀਣਾ, ਅਤੇ ਵੀ ਹੋ ਸਕਦਾ ਇਹਦੇ 'ਚ ਦੁਸ਼ਮਣ ਨੇ ਜ਼ਹਿਰ ਮਿਲਾਇਆ ਹੋਵੇ। ਫਿਰ ਬਹਰਹਾਲ ਉਹ ਨਾਲ ਟਰੱਕ ਉਹਨਾਂ 'ਤੇ ਆ ਗਿਆ, ਜਿਹੜੇ ਜ਼ਖਮੀ ਸੀ ਉਹ ਟਰੱਕ 'ਚ, ਬੱਚੇ ਔਰਤਾਂ, ਉਹ ਫਿਰ ਸਾਡੇ ਲਿਜਾਣ ਲੱਗ ਪਏ। ਉਹ ਫਿਰ ਲੈ ਗਏ। ਅਸੀਂ ਬਾਕੀ ਜਿਹੜੇ ਸੀ ਉਹ ਗੱਡਿਆਂ 'ਤੇ ਲਾਹੌਰ ਆ ਗਏ। ਅੱਛਾ, ਅਤੇ ਜਦੋਂ ਤੁਸੀਂ ਇੱਥੇ ਆਏ ਹੋ ਲਾਹੌਰ, ਅਤੇ ਉਸ ਤੋਂ ਬਾਅਦ ਤੁਹਾਨੂੰ ਗਵਰਨਮੈਂਟ ਵੱਲੋਂ ਜਾਂ ਪਾਕਿਸਤਾਨ ਵੱਲੋਂ, ਕਿਉਂਕਿ ਤੁਸੀਂ ਇੱਥੇ ਭਰੇ ਭਰਾਏ ਘਰ ਛੱਡ ਕੇ ਆਏ ਸੀ, ਬਿਲਕੁਲ ਉਸੇ ਇੱਥੇ ਤੁਹਾਨੂੰ ਕੀ ਮਿਲਿਆ ਆ ਕੇ? ਇੱਥੇ ਪਹਿਲੋਂ ਅਸੀਂ ਲਾਹੌਰ ਜਦੋਂ ਆਏ ਹਾਂ ਜੀ, ਕਾਫਲੇ ਦੀ ਸ਼ਕਲ 'ਚ ਲਾਹੌਰ ਆਏ ਹਾਂ। ਲਾਹੌਰੋਂ ਫਿਰ ਅੱਗੇ ਸਾਡਾ ਕਾਫਲਾ ਜਿਹੜਾ ਸੀ ਨਾ ਰੰਡਾਲਾ ਖੁਰਦ, ਇੱਥੇ ਆ ਗਿਆ। ਇੱਥੇ ਅਸੀਂ ਆਏ ਅਤੇ ਮੇਰੇ ਵਾਰਦ ਸਾਹਿਬ ਨਾ ਇੱਥੇ ਲੈਲਪੁਰ ਦੇ ਵਿੱਚ ਪਹਿਲੇ ਕੋਈ ਕਿਸੇ ਦੌਰ ਦੇ ਵਿੱਚ 5-6 ਸਾਲ ਰਹਿ ਕੇ ਗਏ ਸੀ। ਇਹ ਸਾਰੇ ਸਿੱਖਾਂ ਦੇ ਪਿੰਡ ਜਿਹੜੇ ਉਹਨਾਂ ਨੇ ਦੇਖੇ ਹੋਏ ਸੀ, ਹਰ ਚੀਜ਼ ਦੇਖੀ ਸੀ। ਉਹ ਫਿਰ ਇੱਕ ਮੇਰਾ ਵਾਲਦ ਅਤੇ ਇੱਕ ਹੋਰ ਸੀ ਨੰਬਰਦਾਰ ਫਜ਼ਲਦੀਨ, ਇੱਕ ਸਰਾਜ, ਇਹੋ ਜਿਹੇ 3-4 ਆਦਮੀ ਨਾ ਉਹ ਉੱਥੋਂ ਆਏ ਵੀ ਅਸੀਂ ਚੱਲ ਕੇ ਵੇਖੀਏ ਵੀ ਅਗਰ ਸਿੱਖ ਬੈਠੇ ਹੋਣ ਨਾ ਅਤੇ ਅਸੀਂ ਖੁਦ ਜਾ ਕੇ ਉਹਨਾਂ ਨੂੰ ਉਠਾ ਕੇ, ਅਤੇ ਜਿਸ ਤਰ੍ਹਾਂ ਅਸੀਂ ਘਰ ਛੱਡ ਕੇ ਆਏ ਅਸੀਂ ਉਹ ਘਰਾਂ 'ਤੇ ਜਾ ਕੇ ਕਬਜ਼ਾ ਕਰ ਲਾਂਗੇ। ਅੱਛਾ, ਉਦੋਂ ਸੂਰਤ ਹਾਲ ਸੀ ਇਹ ਸੀ ਕਿ ਪੈਦਲ ਉੱਥੋਂ ਨਾਲੇ ਖੁਰਦ ਤੋਂ ਪੈਦਲ ਚੱਲ ਕੇ ਰਾਵੀ 'ਤੇ ਆਏ, ਦਰਿਆ ਰਾਵੀ 'ਤੇ। ਇੱਥੇ ਫਿਰ ਹੋਇਆ ਇਹ ਕਿ ਉਹ ਦਰਿਆ ਰਾਵੀ 'ਚ ਚੜਾਅ ਬੜਾ ਆਇਆ ਸੀ, ਅਤੇ ਸੈਲਾਬ ਦਾ ਮਤਲਬ ਆ ਕਿ ਗਰਮੀਆਂ ਦੇ ਵਿੱਚ ਨਾ ਪਾਣੀ ਜਿਹੜਾ ਦਰਿਆਵਾਂ ਤੋਂ ਬਾਹਰ ਨਿਕਲ ਜਾਂਦਾ। ਉਹਨਾਂ ਨੇ ਮਲਾਵਾਂ ਨੇ ਕਿਹਾ ਵੀ ਅਸੀਂ ਅੱਜ ਨਹੀਂ ਤੁਹਾਨੂੰ ਪਾਰ ਲੰਘਾ ਸਕਦੇ, ਯਾਨੀ ਤੁਗਿਆਨੀ ਹੈ ਦਰਿਆ ਦੇ ਵਿੱਚ, ਕੱਲ੍ਹ ਨੂੰ ਲੰਘਾਵਾਂਗੇ। ਉਹ ਇੱਕ ਦਿਨ ਇੱਧਰ ਆਉਣ 'ਤੇ ਲੰਘ ਗਿਆ। ਆ ਕੇ ਜਦੋਂ ਆਏ ਉਹ ਇੱਥੇ ਉਹ ਪਿੰਡ ਚੈੱਕ ਕਰ ਗਏ, ਸਿੱਖ ਤੋਂ ਬੈਠੇ ਸੀ। ਫਿਰ ਉਸੇ ਦਿਨ ਹੀ ਅਗਲੇ ਉਹ ਵਾਪਸ ਪੈਦਲ ਜਾਣਾ ਸੀ, ਚਲੇ ਗਏ। 1-2 ਦਿਨ ਰਾਹ 'ਚ ਫਿਰ ਇਸ ਤਰ੍ਹਾਂ ਲੱਗ ਗਏ ਅਤੇ ਲੇਟ ਹੋ ਗਏ। ਪਿੱਛੋਂ ਇਹ ਹੋਇਆ ਕਿ ਕਾਫਲੇ ਦੇ ਵਿੱਚ ਨਾ ਮਤਲਬ ਕਿ ਜਿਹੜੀ ਮਰਜ਼ ਹੁੰਦਾ ਹੈ ਨਾ, ਕੀ ਉਹਨੂੰ ਕਿਹਾ ਉਹਦਾ ਮੇਰੇ ਜ਼ਿਹਨ ਹੈ, ਨਹੀਂ ਤਾਉਨ ਨਹੀਂ, ਆਹ ਲੋਕਾਂ ਨੂੰ ਮਤਲਬ ਕਿ ਟੱਟੀਆਂ ਲੱਗ ਜਾਂਦੀਆਂ ਜਾਂ ਹੈਜ਼ੇ ਦਾ ਮਰਜ਼ ਫੈਲ ਗਿਆ। ਉਹ ਹੈਜ਼ੇ ਦੇ ਮਰਜ਼ ਦੀ ਵਜ੍ਹਾ ਤੋਂ ਨਾ ਲੋਕ ਫਿਰ ਉੱਥੋਂ ਪਰੇਸ਼ਾਨ ਹੋਏ, ਜਿੱਧਰ ਨੂੰ ਕਿਸੇ ਦਾ ਦਿਲ ਹੋਇਆ ਨਹੀਂ ਆ ਉਹ ਤੁਰ ਗਏ। ਉਹ ਫਿਰ ਦੂਸਰੇ ਦਿਨ ਪਹੁੰਚੇ, ਫਿਰ ਆ ਕੇ ਅਤੇ ਫਿਰ ਲੋਕਾਂ ਨੂੰ ਕੁਛ ਲੋਕ ਜਿਹੜੇ ਸੀ ਉਹ ਪਿੰਡ ਦੇ ਇਕੱਠੇ ਕਰਕੇ ਉਹਨਾਂ ਨੂੰ ਫਿਰ ਇੱਥੇ ਆ ਗਏ। ਇੱਥੇ ਸਤਿਆਣੇ ਤੋਂ ਪਰਲੀ ਸਾਈਡ 'ਤੇ 232 ਚੱਕ ਆ, ਉੱਥੇ ਰਹੇ ਕੁਛ ਚਿਰ, 1-2 ਦਿਨ। ਉੱਥੋਂ ਫਿਰ ਇਹ ਪਿੰਡ 'ਚ 40 ਚੱਕ ਹੈ ਲਾਗੇ ਸਿੱਖਾਂ ਦਾ ਸੀ, ਉਹ ਵੀ ਖਾਲੀ ਕਰ ਗਏ। ਅੱਗੇ ਫਿਰ ਆ ਕੇ ਅਤੇ ਇੱਧਰ 32 ਚੱਕ ਦੇਖਿਆ, 15 ਵੇਖਿਆ, 16 ਵੇਖਿਆ, ਨਾ ਜਿੰਨੇ ਵੀ ਸੀ ਨਾ ਖਾਲੀ ਪਿੰਡ 31 ਸੀ।
ਤੇ ਇੱਥੇ ਆ ਕੇ ਫਿਰ ਉਹ ਮੇਰੇ ਵਾਲਦ ਨੇ ਵੇਖਿਆ ਵੀ ਪਾਣੀ ਕਿਸ ਹੱਦ ਤੱਕ ਇਹਨਾਂ ਪਿੰਡਾਂ ਨੂੰ ਆਉਂਦਾ। ਸਾਡੇ ਇਹ ਜਿਹੜਾ ਗਾঁਓ ਆ, ਇਹ ਪਿੰਡ ਜਿਹੜੇ ਆ ਸੜਕ ਤੋਂ ਦੂਰ ਆ। ਉਦੋਂ ਪੱਕੀ ਸੜਕ ਕੋਈ ਨਹੀਂ, ਸਿਰਫ ਇਹੋ ਹੀ ਸੜਕ ਫੈਸਲਾਬਾਦ ਨੂੰ ਸਤਿਆਣੇ ਆਉਂਦੀ ਸੀ। ਅਤੇ ਵੀ ਇਹੋ ਹੀ ਸੜਕ ਜ਼ਰੀਆ ਸਾਡਾ ਅੱਛਾ ਹੈ, ਸਾਡੇ ਕਰੀਬ ਸੜਕ ਆ। ਫਿਰ ਇਹ ਪਿੰਡ ਪਸੰਦ ਕੀਤਾ ਅਤੇ ਫਿਰ ਇੱਕ ਵਜ਼ਾਰਤ ਬਣੀ ਸੀ, ਵਜ਼ੀਰੇ ਬਹਾਲੀਆਤ ਹੁੰਦਾ ਸੀ, ਬਹਾਲੀ ਵਾਸਤੇ। ਅਤੇ ਉਹ ਫਿਰ ਜ਼ਮੀਨਾਂ ਇੱਥੇ ਪਰ ਹੈਡ ਪਹਿਲੇ ਇੱਕ ਕਿੱਲਾ ਨਾ ਇੱਕ ਏਕੜ ਪਰ ਹੈਡ ਅਲਾਟ ਹੋਇਆ ਸੀ। ਅਤੇ ਉਸ ਤੋਂ ਬਾਅਦ ਫਿਰ ਰਿਕਾਰਡ 'ਚੋਂ ਸੈਂਟਰ ਰਿਕਾਰਡ ਸਾਡਾ ਮਤਲਬ ਕਿ ਲਾਹੌਰ ਹੀ ਸੀ। ਉਹ ਫਿਰ ਉੱਥੋਂ ਫਾਰਮ ਆਏ, ਜਿੰਨੀ ਕਿਸੇ ਦੀ ਜ਼ਮੀਨ ਸੀ ਉਹ ਦੁਬਾਰਾ ਫਿਰ ਉੱਥੇ ਅਲਾਟ ਹੋਈ। ਅਤੇ ਬਲਕਿ ਮੇਰੇ ਵਾਲਦ ਨੂੰ ਕਾਫੀ ਪੇਸ਼ਕਸ਼ ਹੋਈ ਸੀ। ਲੈਲਪੁਰ ਸਾਡਾ ਕੋਈ ਇਹਨਾਂ ਦਾ ਰਿਸ਼ਤੇਦਾਰ ਸੀ, ਕੋਈ ਸੁਪਰਡੈਂਟ ਸੀ DC ਆਫਿਸ 'ਚ। ਉਹਨੇ ਆਫਰ ਕੀਤੀ ਸੀ ਵੀ ਤੁਸੀਂ ਇੱਥੇ ਬਹਿ ਜਾਓ ਫੈਸਲਾਬਾਦ, ਤੁਹਾਨੂੰ ਮਕਾਨ ਵੀ ਅਲਾਟ ਹੋ ਜਾਊਗਾ, ਤੁਹਾਨੂੰ ਦੁਕਾਨ ਅਲਾਟ ਹੋ ਜਾਊਗੀ, ਤੁਹਾਨੂੰ ਜ਼ਮੀਨ ਵੀ ਅਲਾਟ ਹੋ ਜਾਊਗੀ ਜਿਹੜੀ ਤੁਹਾਡੀ ਪਿੱਛੋਂ ਆਊਗੀ। ਅਤੇ ਉਹ ਫਿਰ ਮੇਰੇ ਵਾਲਦ ਨੇ ਕਿਹਾ ਵੀ ਇਹ ਸਹੂਲਤ ਅਸੀਂ ਜਿੰਨੇ ਲੋਕ ਆ ਉਹਨਾਂ ਨੂੰ ਮਿਲੂਗੀ। ਉਹਨਾਂ ਨੇ ਕਿਹਾ ਵੀ ਨਹੀਂ, ਤੁਹਾਨੂੰ ਸਹੂਲਤ ਮਿਲੂਗੀ। ਉਹਨੇ ਕਿਹਾ ਵੀ ਮੈਂ ਇਕੱਲੇ ਨੇ ਸਹੂਲਤ ਨਹੀਂ ਲੈਣੀ, ਜਿਹੜੇ ਲੋਕ ਵਿਚਾਰੇ ਹਿੰਦੁਸਤਾਨ 'ਚੋਂ ਉੱਥੋਂ ਆਏ ਆ ਮੇਰੇ ਨਾਲ ਰਲ ਕੇ, ਮੈਂ ਉਹਨਾਂ ਨੂੰ ਕਿਵੇਂ ਛੱਡ ਸਕਦਾ। ਮੈਨੂੰ ਕੋਈ ਜ਼ਰੂਰਤ ਨਹੀਂ ਇਸ ਸਹੂਲਤ ਦੀ। ਫਿਰ ਉਹਨਾਂ ਨੇ ਕਿਹਾ ਚੱਲ ਯਾਰ ਤੂੰ ਤੇਰੇ ਕਰੀਬੀ ਰਿਸ਼ਤੇਦਾਰ 5 ਜਿਹੜੇ ਹਨ ਉਹ ਵੀ ਰਲਾ ਲਾ। ਮੈਂ ਕਿਹਾ ਨਾ, ਸਾਰਿਆਂ ਨੂੰ ਸਹੂਲਤ ਮਿਲੂ ਅਤੇ ਫਿਰ ਮੈਂ ਇੱਥੇ ਬਹਿਣਾ, ਵਰਨਾ ਨਹੀਂ ਬਹਿਣਾ। ਅਤੇ ਮੈਂ ਜਿਨ੍ਹਾਂ ਨੂੰ ਲੈ ਕੇ ਆਇਆ ਉਹਨਾਂ ਦੇ ਨਾਲ ਹੀ ਰਹਿਣਾ ਅਤੇ ਉਹਨਾਂ ਦੇ ਨਾਲ ਹੀ ਮਰਨਾ ਅਤੇ ਉਹਨਾਂ ਦੇ ਨਾਲ ਹੀ ਜੀਣਾ। ਫਿਰ ਇਹ 32 ਚੱਕ 'ਚ ਜ਼ਮੀਨ ਅਲਾਟ ਕਰਵਾਈ, ਇੱਥੇ ਰਹੇ। ਅਤੇ ਉਹ ਰਫਾਏ ਆਮਾਂ ਦੇ ਕੰਮ ਜਿਹੜੇ ਸੀ ਉਹ ਕਰਦੇ ਅੱਛਾ ਮੁਖਤਾਰ ਸਾਹਿਬ, ਆਖਰੀ ਗੱਲਬਾਤ। ਹਾਂ, ਤੁਸੀਂ ਇੱਕ ਸਮਝ ਲਓ ਕਿ ਇੱਕ ਪੂਰੇ ਖੁਲਾਸਾ ਬਿਆਨ ਕਰ ਦਿੱਤਾ ਪੂਰੀ ਵੰਡ ਦਾ, ਪੂਰੀ ਆਪਣੀ ਸਟੋਰੀ ਦਾ, ਕਹਾਣੀ ਦਾ। ਚੂँਕਿ ਤੁਸੀਂ ਇਸ ਵੰਡ ਨੂੰ ਦੇਖਿਆ, ਤੁਸੀਂ ਪੜ੍ਹੇ ਲਿਖੇ ਵੀ ਹੋ, ਤੁਸੀਂ ਇੱਥੇ ਆ ਕੇ ਵੀ ਜਿਹੜਾ ਹੈਗਾ ਹਾਲਾਤ ਵੇਖੇ, ਤੁਸੀਂ ਉਹ ਆਪਣੇ ਪਿੰਡ ਦੇ ਵਿੱਚ ਬੂਹ ਦੇ ਵਿੱਚ ਜਾਂ ਹਿੰਦੁਸਤਾਨ ਦੇ ਜਿਹੜੇ ਇਲਾਕੇ ਸੀ ਉਹ ਵੀ ਤੁਸੀਂ ਦੇਖੇ। ਤੁਹਾਡੇ ਨਜ਼ਰੀਏ ਦੇ ਮੁਤਾਬਿਕ ਇਹ ਵੰਡ ਹੋਣੀ ਚਾਹੀਦੀ ਸੀ ਜਾਂ ਨਹੀਂ ਸੀ ਹੋਣੀ ਚਾਹੀਦੀ? ਦਰਅਸਲ ਬਾਤ ਇਹ ਆ ਕਿ ਵੰਡ ਦੇ ਬਾਰੇ ਮੈਂ ਕੀ ਕਹਿ ਸਕਦਾ। ਮੈਂ ਬਸ ਉਹ 10 ਸਾਲ 9 ਸਾਲ ਦੀ ਮੇਰੀ ਉਮਰ ਸੀ ਜਿਹੜੇ ਮੈਂ ਉੱਥੇ ਹਾਲਾਤ ਵੇਖੇ, ਆਈ ਸਮਝ। ਹੁਣ ਮੇਰੀ ਉਮਰ ਹੋ ਗਈ ਹੋਣੀ ਆ 15/5/1938 ਮੇਰੇ ਵਾਲਦ ਨੇ ਮੇਰੀ ਤਾਰੀਖ ਪੈਦਾਇਸ਼ ਲਿਖਾਈ ਆ। ਅਤੇ ਹੁਣ ਜਿਹੜੀ ਤਾਰੀਖ ਆ ਉਹ ਹਿਸਾਬ ਲਾ ਲਓ ਵੀ ਮੇਰੀ ਕਿੰਨੀ ਉਮਰ ਬਣਦੀ ਹੈ। ਇਸ ਹਿਸਾਬ ਨਾਲ ਮੁਮਕਿਨ ਆ ਕਿ ਜਿਹੜੇ ਟੀਚਰ ਹੁੰਦੇ ਆ ਨਾ ਜੀ, ਉਹ ਉਮਰ ਥੋੜ੍ਹੀ ਲਿਖਦੇ ਹੁੰਦੇ ਆ ਜੀ, 1-2 ਸਾਲ ਨਾ, ਉਹ ਥੋੜ੍ਹੀ ਉਮਰ ਜਾਣੀ ਉਦੋਂ ਜਿਹੜਾ ਨਿਜ਼ਾਮ ਸੀ ਉਹਦੇ ਮੁਤਾਬਕ ਇਸ ਤਰ੍ਹਾਂ ਹੀ ਚੱਲਦਾ ਸੀ। ਹੁਣ ਤਾਂ ਨਿਜ਼ਾਮ ਬਣ ਗਿਆ ਕਿ ਹੁਣ ਉਹ ਜਨਮ ਤਰੀਕ ਕੀ ਉਹਨੂੰ ਕਹਿੰਦੇ ਹੋ ਤੁਸੀਂ, ਉਹ ਲੈ ਕੇ ਅਤੇ ਉਹਦੇ 'ਤੇ ਫਿਰ ਬੱਚਾ ਦਾਖਲ ਹੁੰਦਾ, ਉਹਦੀ ਤਾਰੀਖ ਪੈਦਾਇਸ਼ ਜਿਹੜੀ ਹੁੰਦੀ ਹੈ ਉਹਦੇ ਮੁਤਾਬਕ ਹੁੰਦਾ। ਅਤੇ ਇਹ ਬੜਾ ਗਹਿਰਾ ਜਿਹਾ ਸਵਾਲ ਆ, ਇਹਦੇ ਬਾਰੇ ਮੈਂ ਕੀ ਕਹਿ ਸਕਦਾ। ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਅੰਗਰੇਜ਼ਾਂ ਨੇ ਜੋ ਕੁਛ ਕੀਤਾ, ਪਹਿਲੇ ਜਿਹੜੀ ਇਹ ਬਾਊਂਡਰੀ ਲਾਈਨ ਬਣੀ ਉਹਨੂੰ ਫਿਰ ਖ਼ਤਮ ਕਰਕੇ ਦੂਸਰੀ ਬਾਊਂਡਰੀ ਲਾਈਨ ਬਣੀ। ਅਤੇ ਇਹੋ ਜਿਹੀਆਂ ਚੀਜ਼ਾਂ, ਜਿਹੜੀ ਇਹੋ ਜਿਹੀ ਵੰਡ ਆ, ਇਹੋ ਜਿਹੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਫਿਰ ਇਹ ਗੌਰ ਕਰਨਾ ਪੈਂਦਾ ਇਹਨਾਂ ਚੀਜ਼ਾਂ 'ਤੇ ਵੀ ਜੇ ਅਗਰ ਜੇ ਵੰਡ ਸਹੀ ਆ ਅਤੇ ਫਿਰ ਇਹ ਸਹੀ ਆ। ਅੱਗੋਂ ਜਿਹੜਾ ਨਿਜ਼ਾਮ ਚੱਲ ਰਿਹਾ ਹੈ ਉਹ ਹੁਣ ਜਿਹੜਾ ਚੱਲ ਰਿਹਾ ਉਹ ਦੇਖ ਲਓ ਤੁਸੀਂ, ਤੁਹਾਨੂੰ ਵੀ ਪਤਾ ਕਿ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ। ਅਤੇ ਉਹਦੇ ਬਾਰੇ ਮੈਂ ਕੀ ਰਾਏ ਕਾਇਮ ਕਰ ਸਕਦਾ? ਕੁਛ ਵੀ ਨਹੀਂ। ਅਸੀਂ ਪਿੰਡਾਂ 'ਚ ਰਹਿਣ ਵਾਲੇ ਕੀ ਰਾਏ ਕਾਇਮ ਕਰ ਸਕਦੇ ਹਾਂ? ਸਾਨੂੰ ਕੌਣ ਪੁੱਛਦਾ? ਮੈਂ ਹੁਣ ਵੀ ਇਹ ਬਾਤ ਕੀਤੀ ਸੀ, ਮੈਂ ਆਖਿਆ ਕਿ ਯਾਰ ਸਾਡਾ ਵੋਟ ਜਿਹੜਾ ਹੈ ਨਾ, ਸਾਡੇ ਵੋਟ ਦੀ ਜਿਹੜੀ ਸ਼ਹਿਰੀ ਵੋਟ ਆ ਉਹਦੀ ਵੈਲਿਊ ਹੋਰ ਆ, ਸਾਡੇ ਦੀ ਹੋਰ ਆ। ਹਾਲਾਂਕਿ ਵੋਟ ਦੀ ਇੱਕੋ ਜਿਹੀ ਵੈਲਿਊ ਬਰਾਬਰ ਆਈ ਸਮਝ। ਜਦੋਂ ਗਿਣਤੀ ਹੁੰਦੀ ਆ ਨਾ, ਇੱਕ ਗਰੀਬ ਦਾ ਵੋਟ, ਪਿੰਡ ਵਾਲੇ ਦਾ ਵੋਟ ਜਿਹੜਾ, ਉਹਦੀ ਵੀ ਅਹਿਮੀਅਤ ਓਨੀ ਆ ਕਿ ਜਿਹੜਾ ਲਾਹੌਰ ਵਾਲੇ ਦੀ ਆ, ਆਈ ਸਮਝ। ਅਤੇ ਇਹਦੇ ਵਿੱਚ
ਸਾਨੂੰ ਪਿੰਡਾਂ ਵਾਲਿਆਂ ਨੂੰ ਵੀ ਉਹ ਹਕੂਕ ਮਿਲਣੇ ਚਾਹੀਦੇ ਆ ਕਿ ਜਿਹੜੀਆਂ ਸਹੂਲਤਾਂ ਸ਼ਹਿਰਾਂ ਦੇ ਵਿੱਚ ਆ, ਕਾਲਜ ਆ, ਯੂਨੀਵਰਸਿਟੀਆਂ, ਸਾਰੀ ਹਰ ਕਿਸਮ ਦੀ ਸਹੂਲਤ ਆ। ਪਿੰਡ ਦੇ ਵਿੱਚ ਕੁਛ ਵੀ ਨਹੀਂ। ਇਹ ਹੁਣ ਪਿੰਡ ਜਿਹੜਾ ਸੀ ਉਸ ਵਕਤ ਦੇ ਵਿੱਚ, ਇਹਦੇ ਵਿੱਚ ਪ੍ਰਾਇਮਰੀ ਸਕੂਲ ਵੀ ਨਹੀਂ ਸੀ। ਅਤੇ ਲੇਕਿਨ ਦੇਖ ਲਓ ਹੁਣ ਤੁਸੀਂ, ਮੈਂ ਇਹਦੇ ਬਾਰੇ ਕੀ ਕਹਿ ਸਕਦਾ, ਮੈਂ ਕੁਛ ਵੀ ਨਹੀਂ ਕਹਿ ਸਕਦਾ। ਠੀਕ ਹੈ ਮਾਨ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਜਜ਼ਾਕੱਲਾ। ਨਾਜ਼ਰੀਨ, ਵੰਡ ਦੀ ਇਸ ਸਵਾਲ ਦੇ ਪਿੱਛੇ ਜਾਂ ਵੰਡ ਦੇ ਆਖਰੀ ਸਵਾਲ ਨੂੰ ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਪੁੱਛੀਦਾ ਕਿ ਵੰਡ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ। ਜਿਨ੍ਹਾਂ ਦੀ ਆਪਣੇ ਪਿੰਡ ਦੇ ਨਾਲ ਬੜਾ ਗਹਿਰਾ ਤਾਲੁਕ ਹੋਵੇ ਜਾਂ ਜਿਹੜੇ ਇਮੋਸ਼ਨਲੀ ਬੜੇ ਅਟੈਚ ਹੋਣ, ਉਹ ਤਾਂ ਇਹੀ ਆਖਦੇ ਨੇ ਕਿ ਜੀ ਨਹੀਂ ਸੀ ਹੋਣੀ ਚਾਹੀਦੀ, ਸਾਡਾ ਬੜਾ ਮੋਹ ਪਿਆਰ ਸੀ। ਲੇਕਿਨ ਅਸੀਂ ਇਹ ਕਹਿੰਦੇ ਕਿ ਵੰਡ ਜ਼ਰੂਰੀ ਹੋ ਗਈ ਸੀ ਉਸ ਵੇਲੇ, ਲੇਕਿਨ ਉਹਦੀ ਤਕਸੀਮ ਨਹੀਂ ਸਹੀ ਹੋਈ। ਪੰਜਾਬ ਨੂੰ ਵੰਡਿਆ ਗਿਆ, ਹਿੰਦੁਸਤਾਨ ਨੂੰ ਨਹੀਂ ਵੰਡਿਆ ਗਿਆ। ਪੰਜਾਬ ਨੂੰ ਵੰਡ ਕੇ ਬਹੁਤ ਸਾਰੇ ਲੋਕਾਂ ਦੇ ਵਸਾਇਲ ਨੂੰ ਮਸ ਕੀਤਾ ਗਿਆ, ਬਹੁਤ ਸਾਰੇ ਲੋਕਾਂ ਦੇ ਵਸਾਇਲ ਦੇ ਨਾਲ ਧਰੋਹ ਕੀਤਾ ਗਿਆ। ਅਤੇ ਇਸ ਵੰਡ ਦੀ ਕਹਾਣੀ ਨੂੰ ਜਾਂ ਇਸ ਵੰਡ ਦੀ ਦਾਸਤਾਨ ਨੂੰ ਤੁਸੀਂ ਕਿਵੇਂ ਵੇਖਦੇ ਹੋ, ਜਾਂ ਤੁਸੀਂ ਅਗਰ ਆਪਣੀ ਆਪ ਨੂੰ ਇਸ ਥਾਂ 'ਤੇ ਰੱਖੋਗੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ? ਤੁਸੀਂ ਲਾਜ਼ਮੀ ਸਾਨੂੰ ਦੱਸਣਾ। ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।